सारे दोस्तां मित्रां नूं जी आयां नूं ते एक पंजाबी अदबी संगत दी 51ਵੀਂ ਇਹ ਸੈਸ਼ਨ ਹੈ ਤੇ ਇਹਦੇ ਵਿੱਚ ਅਸੀਂ ਸਾਰੇ ਇਕੱਠੇ ਹੋਏ ਹਾਂ ਤੇ ਇਹ ਬੜਾ ਖਾਸ ਸੈਸ਼ਨ ਹੈ ਅੱਜ ਦਾ ਤੇ ਇਹ ਬਾਬਾ ਬੁੱਲੇ ਸ਼ਾਹ ਦੇ ਬਾਰੇ ਚ ਵੀ ਹੈ ਤੇ ਮੈਂ ਸ਼ੇਰ ਪੜ੍ਹਨਾ ਸੀ ਜਿਹੜਾ ਮੈਂ ਭੁੱਲ ਗਈ ਹਾਂ ਹੁਣ ਸ਼ੁਰੂ ਤੇ ਸ਼ੇਰ ਪੜ੍ਹਨਾ ਸੀ ਤੇ ਚਲੋ ਹੁਣ ਪੜ੍ਹ ਦੇਣੀ ਹੈ। ਹਾਂਜੀ ਬਾਬਾ ਜੀ ਕਹਿੰਦੇ ਨੇ ਇੱਟ ਖੜਕੇ ਦੁੱਕੜ ਵੱਜੇ ਤੱਤਾ ਹੋਵੇ ਚੁੱਲਾ ਆਣ ਫਕੀਰ ਖਾ ਜਾਵਣ ਰਾਜ਼ੀ ਹੋਏ ਬੁੱਲਾ। ਅੱਜ ਦੀ ਸੰਗਤ ਸਾਡੀ ਬਾਬਾ ਬੁੱਲੇ ਜੀ ਦੇ ਨਾਮ ਹੈ ਜਿਹੜੇ ਕਿ ਪੰਜਾਬੀ ਕਲਾਸੀਕਲ ਸ਼ਾਇਰੀ ਦੇ ਮਹਾਨ ਇੱਕ ਉਸਤਾਦ ਵੀ ਨੇ ਤੇ ਸਾਰੇ ਉਹਨਾਂ ਦੇ ਕਲਾਮ ਨੂੰ ਪੜ੍ਹਦੇ ਨੇ ਸੁਰਾਂ ਦੇ ਵਿੱਚ ਉਹਨਾਂ ਦਾ ਕਲਾਮ ਗਾਇਆ ਜਾਂਦਾ ਹੈ। ਉਹਨਾਂ ਦਾ ਕਲਾਮ ਜਿਹੜਾ ਹੈ ਹਰ ਦਿਲਾਂ ਦੇ ਵਿੱਚ ਉਹਨਾਂ ਦਾ ਕਲਾਮ ਵਸਿਆ ਹੋਇਆ ਹੈ ਸਾਰੇ ਪੰਜਾਬੀਆਂ ਦੇ। ਤੇ ਅੱਜ ਦੀ ਸਾਡੀ ਸੰਗਤ ਦੇ ਵਿੱਚ ਮਹਿਮਾਨ ਸਾਡੇ ਜ਼ੁਬੈਰ ਅਹਿਮਦ ਜੀ ਨੇ ਜਿਹੜੇ ਕਿ ਇੱਕ ਆਰਟੀਕਲ ਪੜ੍ਹਨਗੇ ਬਾਬਾ ਜੀ ਦੇ ਬਾਰੇ। ਬਾਬਾ ਜੀ ਦੀ ਕਾਫੀ ਹੈ ਤੇ ਉਹਦੇ ਬਾਰੇ ਚ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰਨਗੇ। ਜ਼ੁਬੈਰ ਅਹਿਮਦ ਜੀ ਦੇ ਬਾਰੇ ਚ ਮੈਂ ਦੱਸਾਂ ਕਿ ਉਹ ਪੰਜਾਬੀ ਪਿਆਰੇ 40 ਵਰ੍ਹਿਆਂ ਤੋਂ ਪੰਜਾਬੀ ਲਈ ਕੰਮ ਕਰ ਰਹੇ ਨੇ। ਪੰਜਾਬੀ ਦੇ ਨਾਲ ਉਹਨਾਂ ਦਾ ਪਿਆਰ ਵਰ੍ਹਿਆਂ ਤੋਂ ਚੱਲ ਰਿਹਾ ਹੈ ਤੇ ਉਹਨਾਂ ਨੇ 8 ਕਿਤਾਬਾਂ ਉਹਨਾਂ ਦੀਆਂ ਆ ਚੁੱਕੀਆਂ ਨੇ ਜਿਹਦੇ ਵਿੱਚ ਸ਼ਾਇਰੀ ਦੀਆਂ ਔਰ ਕਹਾਣੀ ਦੀਆਂ ਬੇਸਿਕਲੀ ਉਹ ਕਹਾਣੀਕਾਰ ਨੇ ਬਿਹਤਰੀਨ ਜਿਹਨਾਂ ਕਹਾਣੀ ਦੀਆਂ ਕਿਤਾਬਾਂ ਦੇ ਉੱਤੇ ਉਹਨਾਂ ਨੂੰ ਅਵਾਰਡ ਵੀ ਮਿਲ ਚੁੱਕਿਆ ਹੈ ਤੇ ਇਹਦੇ ਇਲਾਵਾ ਉਹ ਆਰਟੀਕਲਸ ਵੀ ਲਿਖਦੇ ਰਹਿੰਦੇ ਨੇ ਅਖਬਾਰਾਂ ਦੇ ਵਿੱਚ ਤੇ ਉਹਨਾਂ ਦੀ ਪੰਜਾਬੀ ਕਿਤਾਬਾਂ ਦਾ ਇੱਕ ਅਦਾਰਾ ਹੈ ਕਿਤਾਬ ਤਰਿੰਜਨ ਜਿਹਦੇ ਵਿੱਚ ਕਿਤਾਬਾਂ ਛਪਦੀਆਂ ਨੇ ਤੇ ਉਹ ਇਹ ਚਲਾ ਰਹੇ ਨੇ ਕਾਫੀ ਵਰ੍ਹਿਆਂ ਤੋਂ ਚਲਾ ਰਹੇ ਨੇ। ਇਹਦੇ ਇਲਾਵਾ ਅੱਜ ਕੱਲ ਉਹ 10 ਅਵਾਰਡ ਜਿਹੜਾ ਕਿ ਪੰਜਾਬੀ ਦਾ ਸਭ ਤੋਂ ਵੱਡਾ ਅਵਾਰਡ ਹੈ ਉਹਦੇ ਉਹ ਚੇਅਰ ਨੇ ਤੇ ਉਹਨਾਂ ਦੀ ਕਿਤਾਬ ਜਿਹੜੀ ਆਉਣ ਵਾਲੀ ਕਿਤਾਬ ਹੈ ਅਲਫ ਅੱਲਾ ਰੱਤਾ ਦਿਲ ਮੇਰਾ ਉਹਦੀ ਇੱਕ ਕਾਫੀ ਦੇ ਬਾਰੇ ਚੋਂ ਗੱਲ ਕਰਨਗੇ ਆਪਣੇ ਵਿਚਾਰ ਸਾਂਝੇ ਕਰਨਗੇ ਤੇ ਮੈਂ ਜ਼ੁਬੈਰ ਜੀ ਤੁਹਾਡਾ ਬਹੁਤ ਜਿਹੜਾ ਹੈ ਸ਼ੁਕਰੀਆ ਅਦਾ ਕਰਨੀ ਹੈ। ਤੁਸੀਂ ਅੱਜ ਮੌਕਾ ਸਾਨੂੰ ਦਿੱਤਾ ਹੈ ਸੰਗਤੀਆਂ ਨੂੰ ਮੌਕਾ ਦਿੱਤਾ ਹੈ ਤੇ ਤੁਸੀਂ ਆਪਣੇ ਵਿਚਾਰ ਹੁਣ ਸਾਡੇ ਨਾਲ ਸਾਂਝੇ ਕਰੋ ਤੇ ਬਾਬਾ ਜੀ ਬਾਰੇ ਕੁਝ ਜਿਹੜੀ ਹੈ ਗੱਲਾਂ ਉਹਨਾਂ ਦਾ ਕਲਾਮ ਉਹਨਾਂ ਦੇ ਥਾਟਸ ਬਾਰੇ ਉਹਨਾਂ ਦੇ ਵਿਜ਼ਨ ਬਾਰੇ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰੋ। ਜੀ ਜ਼ੁਬੈਰ ਜੀ। शुक्रिया जी इसमिना जी। मेरी किताब आ रही है परख पड़चोल दी अल्फ अल्लाह रत्ता दिल मेरा जेड़े च मज़ामीन हैगे ने भगत कबीर बारे और बुल्ले शाह दियां 10 काफियां ने उहदे च आदुल आल हुसैन और नजम हुसैन सैयद बारे उन्हां दा जेड़ा शायरी है मैं उस तरह नहीं लिखिया मैं पोइट्री नूं लैके ते सीधा उन्होंने एक्सप्लेन ਜਿਹੜਾ ਨਾ ਕੀਤਾ ਹੈ ਕਾਫੀਆਂ ਲਈਆਂ ਨੇ ਔਰ ਉਹਦੇ ਵਿੱਚ ਹੀ ਉਹ ਸ਼ਾਇਰ ਦਾ ਜਿਹੜਾ ਹੈ ਇੰਟਰੋਡਕਸ਼ਨ ਉਹ ਮੈਂ ਕਰਾਇਆ। ਕਾਫੀ ਬੁੱਲੇ ਸ਼ਾਹ ਦੀ ਹੁਣ ਮੈਂ ਇੱਕ ਪੜਾਂਗਾ। ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਤ ਸਜਨ ਦੇ ਪਾਏ ਉਲਟੇ ਹੋਰ ਜ਼ਮਾਨੇ ਆਏ ਕਾਂ ਲੱਗਣ ਨੂੰ ਮਾਰਨ ਲੱਗੇ चिड़ियां जुर्रे ढाए उल्टे होर जमाने आए इराकियां नू चाबुक पाउंदी गद्दों खुद पुआए उल्टे होर जमाने आए अगले जा बुंगा लै बैठे पिछलियां फर्श बिछाए उल्टे होर जमाने आए भोरियां वाले राजे कीते राजियां पीक मंगाए उल्टे होर जमाने आए उल्ला हुक्म हजूरों आया तिसनू कौन हटाए उल्टे होर जमाने आए। मुश्किल ਜਿਹੜੇ ਅੱਖਰ ਨੇ ਉਹਨਾਂ ਦਾ ਮਤਲਬ ਕਰ ਦਿੰਦੇ ਆ ਸ਼ੁਰੂ ਚ ਤਾਂ ਕਿ ਸਮਝਣ ਚ ਆਸਾਨੀ ਰਵੇ। ਹੋਰ ਮਤਲਬ ਹੈਗਾ ਨਵੇਂ पेत मैंने फराक सज्जन दोस्त महबूब लगड़ एक शिकारी परिंदा है अकाब दी एक किस्म है
जुर्रे ਜਿਹੜੇ ਮੇਲ ਬਾਜ਼ ਨੇ, ਢਾਏ ਸਿੱਟੇ ਗਰਾਏ ਉੱਪਰੋਂ ਗਰਾਏ। ਇਰਾਕੀ ਆਲਾ ਨਸਲ ਦਾ ਘੋੜਾ ਅਰਬੀ, ਗੱਦੂ ਗਧੇ ਖੋਤੇ, ਖੁਦ ਆਲਾ ਕਿਸਮ ਦਾ ਚਾਰਾ ਹੈ ਇਹਨਾਂ ਦਾ ਘੋੜਿਆਂ ਦਾ। ਖੁਦ ਹੈਲਮਟ ਵੀ ਹੈ, ਫੁਲਾਦੀ ਟੋਪੀ ਵੀ ਹੈ। ਬੁੰਗਾ ਲਸ਼ਕਰ ਦਾ ਸਮਾਨ ਦਾ ਪਿਛਲਾ ਹਿੱਸਾ ਹੈ। ਪੂਰੇ ਖੁਰਦਰੇ ਫਕੀਰੀ ਕੰਬਲ, ਭੀਖ ਖੈਰਾਤ, ਹਜ਼ੂਰੋਂ ਹਾਜ਼ਰ ਹੋਣਾ ਤਿਸ ਉਸ ਨੂੰ। ਬੁੱਲੇ ਸ਼ਾਹ ਦੀ ਐਸ ਕਾਫੀ ਦੀ ਪੜ੍ਹਤ ਕਿੰਜ ਕਰੀਏ ਬਈ ਇਹ ਕਾਫੀ ਪੁਰਾਣੇ ਸੂਫੀ ਨੁਸਖੇ ਦੀ ਪੋਟਲੀ ਵਿੱਚ ਪੂਰੀ ਤਰ੍ਹਾਂ ਬਣਿਆ ਵੀ ਨਹੀਂ ਬਣੇਂਦੀ। ਚਲੋ ਭੇਤ ਸੱਜਣ ਦਾ ਰੱਬ ਦਾ ਭੇਤ ਹੋ ਗਿਆ ਤੇ ਹੁਕਮ ਹਜ਼ੂਰੋਂ ਵੀ ਰੱਬ ਦਾ ਹੁਕਮ ਹੋ ਗਿਆ। ਪਰ ਕਾਫੀ ਦੀਆਂ ਵਿਚਲੀਆਂ ਸਤਰਾਂ ਸੂਫੀ ਵਿਉਂਤ ਵਿੱਚੋਂ ਡੁੱਲ ਡੁੱਲ ਬਾਹਰ ਨੂੰ ਪੈਂਦੀਆਂ ਨੇ। ਪਰ ਇਹਨਾਂ ਕਾਵਾਂ ਚਿੜੀਆਂ ਗੱਦੀਆਂ ਤੇ ਰਾਜਿਆਂ ਦਾ ਕੀ ਕਰੀਏ ਜਿਹੜੇ ਪਤਾ ਨਹੀਂ ਸ਼ੈਤਾਨ ਨੇ ਜਾਂ ਮੌਤ ਦੇ ਫਰਿਸ਼ਤੇ। ਬੁੱਲੇ ਸ਼ਾਹ ਦੀ ਇਸ ਕਾਫੀ ਪਿੱਛੇ ਉਸ ਵੇਲੇ ਦੀ ਵਾਰ ਤਾਰੀਖ ਦਾ ਕੁਕਾਰਾ ਹੈ, ਉਚੇਚੇ ਪੱਖੋਂ 18ਵੀਂ ਸਦੀ ਦੇ ਪਹਿਲੇ ਅੱਧ ਦੀ ਵਾਰ ਦਾ ਤਾਰੀਖ ਦਾ। ਇਹ ਵੇਲਾ ਚੁਗੱਤਾ ਸ਼ਾਹੀ ਦੇ ਢਿੱਲੇ ਪੈਣ ਦਾ ਤੇ ਇਥਾਵੀਂ ਲੋਕ ਲਹਿਰ ਦੇ ਸਿਰ ਚੁੱਕਣ ਦਾ। ਪਰ ਇਸ ਇਥਾਵੀਂ ਲੋਕ ਲਹਿਰ ਦੀ ਤਾਰੀਖ ਦੀਆਂ ਵਾਰ ਤਾਰੀਖ ਦੀਆਂ ਕਿਤਾਬਾਂ ਵਿੱਚ ਨਹੀਂ ਪੈਂਦੀ। ਉਸ ਵੇਲੇ ਦੀ ਵਾਰ ਦੀਆਂ ਕਿਤਾਬਾਂ ਬਹੁਤੀਆਂ ਫਾਰਸੀ ਵਿੱਚ ਲਿਖੀਆਂ ਨੇ। ਇਹਨਾਂ ਕਿਤਾਬਾਂ ਵਿੱਚ ਨਾ ਬੁੱਲੇ ਸ਼ਾਹ ਦਾ ਜ਼ਿਕਰ ਹੈ ਨਾ ਬੁੱਲੇ ਸ਼ਾਹੀ ਗੱਲ ਦਾ। 18ਵੀਂ ਸਦੀ ਦੇ ਪਹਿਲੇ ਅੱਧ ਵਿੱਚ ਸਭ ਤੋਂ ਬਹੁਤਾ ਵੇਰਵਾ ਨਾਦਰ ਸ਼ਾਹ ਦੇ ਧਾੜੇ ਦਾ ਮਿਲਦਾ ਹੈ, ਜੋ ਉਸ 1739 ਵਿੱਚ ਹਿੰਦੁਸਤਾਨ ਉੱਤੇ ਮਾਰਿਆ ਤੇ ਰੱਜ ਹਿੰਦੁਸਤਾਨ ਦੇ ਤਖਤ ਸ਼ਹਿਰ ਦਿੱਲੀ ਨੂੰ ਲੁੱਟਿਆ। ਦੂਜੀ ਗੱਲ ਲੱਭਦੀ ਹੈ ਦਿੱਲੀ ਤੇ ਪੰਜਾਬ ਦੇ ਤਖਤ ਸ਼ਹਿਰ ਦੇ ਲਾਹੌਰ ਉੱਤੇ ਰਾਜ ਪਕੜਦੇ ਹੌਲੀ ਹੌਲੀ ਢਿੱਲੇ ਪੈਣ ਦੀ। ਇੱਕ ਹੋਰ ਗੱਲ ਸਿੱਖਾਂ ਦੀ ਚੜ੍ਹਤ ਬਾਰੇ ਲੱਭਦੀ ਹੈ ਤੇ ਪੰਜਾਬ ਦੇ ਸਾਰੇ ਗਵਰਨਰ, ਕੀ ਉਹ ਜ਼ਕਰੀਆ ਖਾਂ ਹੋਵੇ ਤੇ ਮੀਰ ਮਨੂ, ਕੀ ਉਹ ਅਦੀਨਾ ਬੇਗ ਖਾਂ ਹੋਵੇ ਤੇ ਮੁਗਲਾਣੀ ਬੇਗਮ, ਇੱਕ ਪਾਸੇ ਉਹ ਅੰਦਰੋਂ ਅੰਦਰੀ ਦਿੱਲੀ ਦੀ ਮਰਕਜ਼ੀ ਸਰਕਾਰ ਦੇ ਵਿਰੋਧ ਵਿੱਚ ਕਦੀ ਨਾਦਰ ਸ਼ਾਹ ਨੂੰ ਸੱਦਾ ਘੱਲ ਦਿੰਦੇ ਨੇ ਤੇ ਕਦੀ ਅਬਦਾਲੀ ਨੂੰ ਸੱਦ ਲੈਂਦੇ ਨੇ ਤੇ ਨਾਲ ਹੀ ਦਿੱਲੀ ਤੋਂ ਵੀ ਮਦਦ ਮੰਗੀ ਰੱਖਦੇ ਨੇ ਉੱਠਦੀ ਨਾਬਰ ਲਹਿਰ ਨੂੰ ਠੱਲਣ ਲਈ। ਪੰਜਾਬ ਉਸ ਵੇਲੇ ਵੱਖੋ ਵੱਖ ਤਾਕਤਾਂ ਵਿਚਕਾਰ ਇੱਕ ਅਜਿਹਾ ਅਖਾੜਾ ਬਣ ਗਿਆ ਪਰ ਇੱਕ ਤਰ੍ਹਾਂ ਕਿਸੇ ਦੇ ਵੀ ਰਾਜ ਵਿੱਚ ਨਾ ਰਿਹਾ ਤੇ ਅਜਿਹਾ ਸੂਬਾ ਬਣਿਆ ਜਿਹੜਾ ਕਿਸੇ ਦੇ ਰਾਜ ਵਿੱਚ ਨਾ ਹੋਵੇ। ਪਹਿਲਾ ਯੁੱਧ ਚੁਗੱਤਿਆਂ ਤੇ ਅਹਿਮਦ ਸ਼ਾਹ ਅਬਦਾਲੀ ਵਿਚਕਾਰ ਸੀ, ਜਿਸ ਵਿੱਚ ਅਬਦਾਲੀ ਜੀਤੂ ਸੀ। ਫਿਰ ਅਬਦਾਲੀ ਤੇ ਮਰਾਠਿਆਂ ਵਿੱਚ ਹੋਇਆ, ਜਿਸ ਵਿੱਚ ਮਰਾਠਿਆਂ ਨੂੰ ਬਾਜ ਸ਼ਿਕਸਤ ਹੋਈ। ਤੀਜੀ ਲੜਾਈ ਸਿੱਖਾਂ ਤੇ ਅਬਦਾਲੀ ਵਿਚਕਾਰ ਹੋਈ, ਜਿਸ ਵਿੱਚ ਅਬਦਾਲੀ ਨੂੰ ਸ਼ਿਕਸਤ ਹੋਈ ਤੇ ਪੰਜਾਬ ਉੱਤੇ ਹਮੇਸ਼ ਲਈ ਸਮਾਜ ਤੋਂ ਸ਼ਮਾਲ ਤੋਂ ਯਾਨੀ ਕਿ ਨਾਰਥ ਤੋਂ ਧਾੜੇ ਡੱਕੇ ਗਏ। ਇਹ ਨਿਰਾ ਮੁਕਾਮੀ ਕੂਵਤਾਂ ਪਾਰੋਂ ਹੋਇਆ, ਪਈ ਅਖਵਾਨ ਧਾੜੇ ਸਦਾ ਲਈ ਠੱਲ ਗਏ। ਇਹ ਮੁਕਾਮੀ ਲੋਕ ਕੌਣ ਸਨ? ਕੀ ਇਹ ਨਿਰੀ ਧਰਮਾਂ ਦੀ ਲੜਾਈ ਸੀ? ਜੇ ਧਰਮਾਂ ਦੀ ਲੜਾਈ ਸੀ ਤੇ ਫਿਰ ਮੁਗਲ ਵੀ ਮੁਸਲਮਾਨ ਸਨ ਤੇ ਨਾਦਰ ਸ਼ਾਹ ਵੀ ਤੇ ਅਬਦਾਲੀ ਵੀ। 18ਵੀਂ ਸਦੀ ਦਾ ਪਹਿਲਾ ਪੂਰਾ ਅੱਧ ਲੋਕ ਨਾਬਰੀ ਦੀ ਲਹਿਰ ਦੀ ਚੜਤਲ ਦਾ ਵੇਲਾ ਹੈ। ਪਰ ਐਸ ਫਰੀਦੀ ਨਾਨਕੀ ਲਹਿਰ ਦਾ ਵੇਰਵਾ ਕੋਈ ਵਾਰਕਾਰ ਨਹੀਂ ਕਰਦਾ। ਇਹ ਕਾਂ ਤੇ ਚਿੜੀਆਂ ਕੌਣ ਨੇ? ਇਹ ਭੂਰਿਆਂ ਵਾਲੇ ਰਾਜੇ ਕੌਣ ਨੇ ਜਿਹੜੇ ਇੱਕ ਪਾਸੇ ਮੁਗਲਾਂ ਨੂੰ ਬਾਜ ਲਾਉਂਦੇ ਪਏ ਨੇ ਤੇ ਦੂਜੇ ਪਾਸੇ ਅਖਵਾਨਾਂ ਦੇ ਧਾੜਿਆਂ ਨੂੰ ਹੀ ਠੱਲਦੇ ਪਏ ਨੇ? ਜਦ 1765 ਵਿੱਚ ਅਹਿਮਦ ਸ਼ਾਹ ਅਬਦਾਲੀ ਪੰਜਾਬ ਵਿੱਚ ਆਇਆ ਤੇ ਉਹ ਆਪਣੇ ਕੈਂਪ ਤੋਂ ਬਾਹਰ ਹੀ ਨਾ ਨਿਕਲ ਸਕਿਆ ਤੇ ਆਪਣੀ ਰਾਖੀ ਕਰਦਾ ਰਿਹਾ ਤੇ ਲੜਾਈ ਕੀਤੇ ਬਿਨਾਂ ਹੀ ਪਰਤ ਗਿਆ, ਭਾਵੇਂ ਉਹਦੇ ਕੈਂਪ ਤੋਂ ਬਾਹਰ ਫਰੀਦੀ ਨਾਨਕੀ ਜਥੇ ਛਾਏ ਹੋਏ ਸਨ। ਇਸ ਸਦੀ ਦਾ ਇੱਕ ਫਾਰਸੀ ਜੋੜਕਾਰ ਸ਼ਾਇਰ ਸ਼ਾਹ ਮੁਰਾਦ ਪੰਜਾਬ ਦੀ ਕਹਾਣੀ ਇੰਜ ਕਰਦਾ ਹੈ। ਜ਼ਹੇ ਸ਼ਾਹੇ ਅਜ਼ ਕਾਬਲ ਬਲਾਹੌਰ ਵਿੱਚੋਂ ਵੈਸ਼ੀ ਆਮਦ
व दीवाना सा रिफ्त। मैं फारसी नहीं पढ़ रहा, तर्जुमा पढ़ देना। वाह वाह मरहबा ओ बादशाह जो काबल तू लाहौर अपड़िया, जो लाहौर वैशी ਦੀ ਤਰ੍ਹਾਂ ਆਇਆ ਤੇ دیਵਾਨੇ ਦੀ ਤਰ੍ਹਾਂ ਚਲਾ ਗਿਆ। ਮੈਨੂੰ ਸਹੀ ਨਹੀਂ ਜਾਪਦਾ ਮੈਂ ਉਸ ਨੂੰ ਬਾਦਸ਼ਾਹ ਕਹਾਂ। ਕੀ ਹੋਇਆ ਜੇ ਉਹ ਸੁਲਤਾਨ ਦਾ ਨਾਂ ਅਪਣਾਇਆ ਹੋਇਆ ਹੈ। ਨਾ ਤੇ ਉਹਨੂੰ ਸਿੱਕਾ ਰਿਵਾਜ ਦੇਣ ਦਾ ਸ਼ੌਕ ਹੈ ਤੇ ਨਾ ਹੀ ਖੁਤਬੇ ਦੀ ਪਰਵਾਹ ਜੋ ਬਾਦਸ਼ਾਹ ਦੇ ਨਾਂ ਉੱਤੇ ਹੁੰਦਾ ਸੀ, ਤੇ ਨਾ ਉਹਨੂੰ ਨਫਾ ਨੁਕਸਾਨ ਦਾ ਡਰ ਹੈ। ਲੁੱਟਮਾਰ ਕਰਕੇ ਸਵਾਹ ਕਰ ਦਿੱਤਾ ਤੇ ਪੰਜਾਬ ਨੂੰ ਤਾਰਾਜ ਕਰ ਦਿੱਤਾ। ਉਹ ਇੱਕ ਚੋਰ ਦੀ ਤਰ੍ਹਾਂ ਆਇਆ ਤੇ ਲੁੱਟਮਾਰ ਕਰਕੇ ਚਲਾ ਗਿਆ। ਇਸ ਕੋਲੇ ਬਿਆਬਾਨ ਦੇ ਧਰੋ ਬਾਰੋਂ ਸ਼ਹਿਰੀਆਂ ਦੇ ਜਾਨ ਮਾਲ ਤੇ ਅਜਬ ਹਾਲਤ ਹੈ। ਇਸ ਜ਼ਮਾਨੇ ਵਿੱਚ ਇਸ ਰੂਏ ਜ਼ਮੀਨ ਉੱਤੇ ਕੋਈ ਵੀ ਸੁਖ ਚੈਨ ਨਾਲ ਨਹੀਂ, ਜਿਵੇਂ ਕਿ ਜੱਗ ਨੂੰ ਸੁਖ ਤੇ ਅਮਾਨ ਤੇ ਸੁਖਾਲ ਦਾ ਵਾਰਾ ਮੁੱਕ ਗਿਆ ਹੈ। ਕਿੱਥੇ ਨੇ ਉਹ ਬੁੱਤ ਕਦੇ ਜਿੱਥੇ ਨਾਕੂਸ ਵੱਜਦੇ ਸਨ, ਉੱਥੇ ਹੁਣ ਬਹੁਤੀਆਂ ਥਾਵਾਂ ਤੇ ਮਸੀਤਾਂ ਵਿੱਚ ਵਕਤਾਂ ਮਾਰੇ ਲੋਕ ਅਜ਼ਾਨਾਂ ਦਿੰਦੇ ਪਏ ਨੇ। ਇਸ ਜੋੜਕਾਰ ਨੇ ਮੁੜ ਬਗਸਨਾਮਾ ਵਿੱਚ ਲਾਹੌਰ ਦੀ ਵਿਰਾਨੀ ਤੇ ਗੰਦਗੀ ਨੂੰ ਦੱਸਿਆ ਹੈ। ਸ਼ਾਹ ਮੁਰਾਦ ਹੋਰਾਂ ਨੂੰ ਮੁਗਲ ਸ਼ਾਹੀ ਦੇ ਢਹਿਣ ਦਾ ਦੁੱਖ ਹੈ ਤੇ ਉਹ ਇਸ ਉੱਤੇ ਵਹਿਣ ਪਾਉਂਦਾ ਪਿਆ ਹੈ, ਜਦਕਿ ਬੁੱਲੇ ਸ਼ਾਹ ਨਵੇਂ ਵੇਲੇ ਦਾ ਜਸ਼ਨ ਮਨਾਉਂਦਾ ਪਿਆ ਹੈ। ਸ਼ਾਹ ਮੁਰਾਦ ਵੇਲੇ ਦੀ ਬੇਸਬਾਤੀ ਤੇ ਬਰਬਾਦੀ ਨੂੰ ਰੋ ਰਿਹਾ ਹੈ। ਉਸ ਨੂੰ ਵੀਰਾਨ ਹੋਈਆਂ ਮਹਿਫਲਾਂ ਚੇਤੇ ਆਉਂਦੀਆਂ ਪਈਆਂ ਨੇ। ਉਸ ਨੂੰ ਧਾੜਵੀ ਬਾਦਸ਼ਾਹ ਦੇ ਪੂਰੇ ਬਾਦਸ਼ਾਹ ਨਾ ਹੋਣ ਦਾ ਹਿਰਕ ਹੈ। ਇਹ ਜੋੜਕਾਰ ਡੱਠੀ ਮੁਗਲ ਸ਼ਾਹੀ ਵੱਲੋਂ ਬੋਲਦਾ ਪਿਆ ਤੇ ਉਸ ਦੇ ਢਹਿ ਜਾਵਣ ਦੇ ਦੁੱਖ ਵਿੱਚ ਹੈ। ਬੁੱਲਾ ਇਸ ਢਹਿਣ ਦਾ ਜਸ਼ਨ ਮਨਾਉਂਦਾ ਪਿਆ ਹੈ। ਸ਼ਾਹ ਮੁਰਾਦ ਨਿੰਮੋ ਝਾਣ ਹੈ ਤੇ ਉਸ ਨੂੰ ਨਿਰੀ ਬਰਬਾਦੀ ਤੇ ਪੁਰਾਣੇ ਵੇਲੇ ਦੇ ਮੁੱਕਣ ਦੇ ਹਿਰਕ ਤੋਂ ਅੱਡ ਹੋਰ ਕੁਝ ਨਹੀਂ ਵਹਿੰਦਾ ਪਿਆ। ਨਾ ਉਹ ਲੋਕਾਂ ਦੀ ਗੱਲ ਕਰਦਾ ਹੈ ਤੇ ਨਾ ਉਸ ਨੂੰ ਨਵੀਆਂ ਤਾਕਤਾਂ ਦਿਸਦੀਆਂ ਨੇ। ਦੱਸਣ ਵੀ ਕਿਵੇਂ ਪਈ ਉਸ ਦਾ ਢਿੱਠ ਤਾਂ ਮੁਗਲਾਂ ਦੇ ਰਾਜ ਨਾਲ ਹੈ ਤੇ ਉਸ ਦੇ ਮੁੱਕਣ ਨਾਲ ਉਸ ਦਾ ਸਭੇ ਕੁਝ ਢਹਿ ਢੇਰੀ ਹੋ ਗਿਆ ਹੈ। ਬੁੱਲੇ ਦੀ ਆਵਾਜ਼ ਮਿੱਟੀ ਜਾਇਆਂ ਦੀ ਸਖਤ ਵਿੱਚੋਂ ਉੱਠਦੀ ਹੈ ਤੇ ਚੁਪੇਰੇ ਖਿਲਰਦੀ ਜਾਂਦੀ ਹੈ। ਉਹ ਨਵੇਂ ਜੰਮਿਆਂ ਨੂੰ ਮਾਣਦਾ ਪਿਆ ਹੈ, ਕਿਉਂ ਪਈ 200 ਵਰਿਆਂ ਦੀ ਮੁਗਲ ਸ਼ਾਹੀ ਲੋਕਾਂ ਦੇ ਧਰੋ ਤੇ ਤਗਾਣ ਉੱਤੇ ਖਲੋਤੀ ਹੋਈ ਸੀ। ਸਾਰੀ ਮੁਗਲ ਸ਼ਾਹੀ ਦਾ ਮਾਨ ਤਰਾਨ ਇਸ ਪਾਰੋਂ ਨਹੀਂ ਸੀ ਪਈ ਉਹ ਬੜੇ ਦਲੇਰ ਤੇ ਜ਼ੋਰਾਵਰ ਸਨ, ਸਗੋਂ ਉਹਨਾਂ ਦਾ ਸਾਰਾ ਪ੍ਰਬੰਧ ਵਾਕਾਂ ਤੇ ਲੋਕਾਂ ਦੀ ਮਿਹਨਤ ਅਤੇ ਹਾਲੇ ਦੀ ਉਗਰਾਹੀ ਭਾਰੋਂ ਸੀ, ਜਿਸ ਪਾਰੋਂ ਉਹਨਾਂ ਵੱਡੀਆਂ ਵੱਡੀਆਂ ਫੌਜਾਂ ਬਣਾਈਆਂ ਤੇ ਸ਼ਾਹੀਆਂ ਕੋਕਾਈਆਂ। ਮੁਗਲ ਸ਼ਾਹੀ ਦੇ ਢਹਿਣ ਪਿੱਛੇ ਵੀ ਇਹੋ ਗੱਲ ਸੀ ਕਿ ਸਰਕਾਰ ਦੇ ਖਰਚੇ ਇੰਨੇ ਵੱਧ ਗਏ ਸਨ ਕਿ ਹੁਣ ਲੁਕਾਈ ਉਹਦਾ ਭਾਰ ਚੁੱਕਣ ਯੋਗ ਨਹੀਂ ਰਹੀ ਸੀ ਤੇ ਔਰੰਗਜ਼ੇਬ ਦੀ ਮੌਤ ਨਾਲ ਹੀ ਲੋਕਾਂ ਹਾਲੇ ਤੇ ਉਗਰਾਹੀਆਂ ਤੇ ਮਾਲੀਏ ਦੇ ਇਹਨਾਂ ਭਾਰਾਂ ਨੂੰ ਸਿਰੋਂ ਲਾਵਣ ਦਾ ਘੋਲ ਕਰਨ ਲੱਗ ਪਏ ਸਨ। ਬੁੱਲੇ ਸ਼ਾਹ ਦੀ ਸ਼ਾਇਰੀ ਇਹਨਾਂ ਵਾਕਾਂ ਦੇ ਘੋਲ ਦੀ ਸਲਾਹਣਾ ਕਰਦੀ ਹੈ ਤੇ ਇਹਨਾਂ ਨੂੰ ਤਾਕਤ ਬਖਸ਼ਦੀ ਹੈ। ਆਓ ਕਾਫੀ ਨੂੰ ਵਾਰ ਰਾਹੀਂ ਖੋਲਣ ਦਾ ਆਰ ਕਰੀਏ। ਉਲਟੇ ਹੋਰ ਜ਼ਮਾਨੇ ਆਏ ਤਾਂ ਮੈਂ ਭੇਦ ਸਜਨ ਦੇ ਪਾਏ, ਜਦ ਹੇਠਲੀ ਉਤਾਂ ਤੇ ਉਤਲੀ ਹੇਠ ਹੋਈ, ਜਦ ਰੁੱਤ ਪਰਤੀ ਜਦ ਵੇਲਾ ਪੁੱਠਾ ਹੋਇਆ, ਤਾਂ ਅਸਾਂ ਸੱਜਣ ਦਾ ਭੇਦ ਪਾਇਆ, ਉਸ ਦਾ ਫਰਕ ਸਮਝ ਆਇਆ। ਉਲਟੇ ਹੋਰ ਜ਼ਮਾਨੇ ਵਿੱਚ ਹੋਰ ਦਾ ਮਤਲਬ ਵੱਧ ਤੇ ਹੋਰ ਤਰ੍ਹਾਂ ਵੀ ਹੈ, ਹੋਰ ਦਾ ਹੋਰ, ਉੱਕਾ, ਅਡਰਾ, ਵੱਖ। ਭੇਦ ਸਜਣ ਦੇ ਕਈ ਰੰਗ ਨੇ। ਇੱਕ ਤਾਂ ਸੱਜਣ ਨੇ ਕੋਈ ਸਾਂਝ ਰਲਾਈ ਜੋ ਵੇਲੇ ਦੇ ਉਲਟਣ ਨਾਲ ਜੁੜੀ ਸੀ, ਜਾਂ ਜੋ ਪਿਛਲੀ ਸਦੀ ਦਾ ਭੇਦ ਸੀ ਉਹ ਵੇਲਾ ਉਲਟਣ ਨਾਲ ਸਮਝੀ ਆਇਆ ਹੈ। ਜਦ ਵੇਲਾ ਪੁੱਠਾ ਹੋਇਆ ਤਦ ਭੇਦ ਸੱਜਣ ਦਾ ਵੀ ਖੁੱਲ ਗਿਆ। ਜੇ ਇਹ ਲੜਾਈ ਦਾ ਪੈਂਤਰਾ ਹੈ ਤਾਂ ਇਹ ਵੀ ਹੈ ਪਈ ਵੇਲੇ ਦੇ ਪੁੱਠੇ ਗੇੜ ਪਾੜੋਂ ਮੈਨੂੰ ਵੈਰੀ ਤੇ ਸੱਜਣ ਦੀ ਸਿਆਣ ਹੋਈ। ਰਿਸ਼ਤਿਆਂ ਦਾ ਚਾਨਣ ਹੋਇਆ ਹੈ, ਆਪਣੇ ਪਰਾਏ ਦੀ ਸਾਰ ਹੋਈ ਹੈ। ਇਸ ਲੜਾਈ ਵਿੱਚ ਸਫਬੰਦੀ ਦਾ ਵੀ ਵੇਲਾ ਹੈ ਭਈ ਮੈਨੂੰ ਹੁਣ ਸਾਰ ਹੋਈ ਹੈ ਭਈ ਇਸ ਘੋਲ ਵਿੱਚ ਕਿਸ ਮੇਰੇ ਨਾਲ ਖਲੋਣਾ ਤੇ ਕਿਸ ਨਹੀਂ ਖਲੋਣਾ। ਕਾਂ ਲੱਗੜ ਨੂੰ ਮਾਰਨ ਲੱਗੇ, ਚਿੜੀਆਂ ਜੁਰਰੇ ਢਾਏ। ਇੱਥੇ ਦੋ ਦੋ ਦੇ ਜੁੱਟ ਨੇ, ਕਾਂ ਤੇ ਚਿੜੀਆਂ ਤੇ ਦੂਜੇ ਬੰਨੇ ਲੱਗੜ ਤੇ ਜੁਰਰੇ।
ਪੰਜਾਬ ਵਿੱਚ ਉਸ ਵੇਲੇ ਲੋਕਾਂ ਦਾ ਦੋ ਵੈਰੀ ਤਾਕਤਾਂ ਨਾਲ ਵਾਹ ਪਿਆ ਪੈਂਦਾ ਆਈ। ਇੱਕ ਪਾਸੇ ਉੱਭੇ ਸ਼ਮਾਲ ਤੋਂ ਆਉਣ ਵਾਲੇ ਨਾਦਰ ਸ਼ਾਹੀਏ ਤੇ ਅਬਦਾਲੀ ਸਨ, ਤੇ ਦੂਜੇ ਪਾਸੇ ਦਿੱਲੀ ਤੇ ਲਾਹੌਰ ਤਖਤ ਦੀ ਚੁਗੱਤੇ ਸ਼ਾਹੀ ਦਾ ਧਰੋਹ ਸੀ। ਲੋਕਾਂ ਨਾਲ ਦੋਵਾਂ ਦਾ ਵੈਰ ਆਹੀ। ਕਈ ਵਾਰੀ ਲਾਹੌਰ ਦੇ ਗਵਰਨਰ ਨਾਬਰੀ ਲਹਿਰ ਨੂੰ ਨਜਿੱਠਣ ਲਈ ਦਿੱਲੀ ਤੋਂ ਮਦਦ ਲਈ ਕੁਕਾਰੇ ਪਾਉਂਦੇ ਸਨ, ਤੇ ਕਈ ਵਾਰੀ ਬਾਹਰਲੇ ਧਾੜਵੀਆਂ ਨਾਲ ਨਜਿੱਠਣ ਲਈ ਮੁਕਾਮੀ ਸਰਦਾਰਾਂ ਨਾਲ ਡੰਗ ਟਪਾਓ ਸੁਲਾਹ ਜਾਂ ਇਥਾਵੀਆਂ ਚੜ੍ਹਦੀਆਂ ਤਾਕਤਾਂ ਨਾਲ ਗੁੱਠਬੰਦੀ ਕਰ ਲੈਂਦੇ ਸਨ। ਫਰੀਦੀ ਨਾਨਕੀ ਲਹਿਰ ਨਾਬਰ ਲਹਿਰ ਵਿੱਚੋਂ ਨਿਰੇ ਜੱਟ ਤੇ ਰਾਜਪੂਤ ਹੀ ਨਹੀਂ ਸਨ, ਸਗੋਂ ਹੇਠਲੇ ਮੇਲ ਤੋਂ ਵੀ ਢੇਰ ਗਿਣਤੀ ਦੇ ਲੋਕ ਸਨ, ਪਰ ਉਹਨਾਂ ਦੀ ਗਿਣਤੀ ਤੇ ਵੇਰਵਾ ਵਾਰ ਦੀ ਕੋਈ ਕਿਤਾਬ ਨਹੀਂ ਕਰਦੀ। ਬੁੱਲੇ ਸ਼ਾਹ ਦੇ ਸੱਜਣ ਦਾ ਭੇਦ ਖੋਲਣ ਲਈ ਤਾਰੀਖ ਨੂੰ ਉਲਟਾ ਕਰਕੇ ਪੜ੍ਹਨਾ ਪੌਸੀ। ਇਸ ਨਾਬਰ ਲਹਿਰ ਵਿੱਚ ਜਟਾਲੀ ਤੋਂ ਅੱਡ ਲੁਕਾਈ ਵਿੱਚ ਤਰਖਾਨ, ਕਲਾਲ, ਨਾਈ, ਮਾਛੀ, ਚੂੜੇ, ਵਾਕ, ਕਲਾਕਾਰ ਤੇ ਦਸਤਕਾਰ, ਵਪਾਰੀ ਤੇ ਹਟਵਾਣੀਆਂ ਵੀ ਸਨ। ਇਹ ਹਵਾਲਾ ਹੈ JS ਗਰੇਵਾਲ ਦੀ ਕਿਤਾਬ ਦ ਸਿਕਸ ਆਫ ਪੰਜਾਬ, ਸਫਾ ਨੰਬਰ 95-97, ਜਿਹੜੀ ਕੈਂਬਰਿਜ ਯੂਨੀਵਰਸਿਟੀ ਨੇ ਛਾਪੀ ਹੈ। ਕਾਂ ਕੁਝ ਸੌਖੇ ਤੇ ਤਗੜੇ ਨੇ ਜੋ ਖੁੱਲੇ ਮੈਦਾਨਾਂ ਵਿੱਚ ਕਾਬਲੋਂ ਢਾਏ ਲਗੜਾਂ ਨੂੰ ਮਾਰਦੇ ਪਏ ਨੇ, ਤੇ ਚਿੜੀਆਂ ਉਹ ਲੁਕਾਈ ਹੈ ਜਿਹੜੀ ਅੰਦਰੋਂ ਅੰਦਰੀ ਚੁਗੱਤਾਸ਼ਾਹੀ ਨੂੰ ਢਾਹ ਲਾਉਂਦੀ ਪਈ ਹੈ। ਇੰਜ ਲੋਕ ਚਮੁਖੀ ਲੜਾਈ ਲੜਦੇ ਪਏ ਨੇ। ਇਰਾਕੀਆਂ ਨੂੰ ਚਾਬਕ ਪਾਉਂਦੀ ਗੱਦੋਂ ਹੁੱਦ ਪਵਾਏ। ਇਰਾਕੀ ਆਲਾ ਨਸਲ ਦਾ ਅਰਬੀ ਘੋੜਾ ਹੈ ਜਿਹੜਾ ਬਾਹਰਲਿਆਂ ਨਾਲ ਹੀ ਆਇਆ, ਤੇ ਇਹ ਜੰਗਾਂ ਵਿੱਚ ਵਰਤਿਆ ਜਾਂਦਾ ਹੈ ਤੇ ਬਹੁਤ ਤਰੀਖਾ ਹੁੰਦਾ ਹੈ। ਇਹ ਘੋੜੇ ਰਾਜਸ਼ਾਹੀ ਦੇ ਨਿਸ਼ਾਨ ਨੇ, ਉਹਦਾ ਮਾਨ ਤਰਾਨ ਨੇ। ਗਧੇ ਤੇ ਖੋਤੇ ਇਥਾਵੀ ਨੇ, ਤੇ ਹਵਰੇ ਇਸ ਲਈ ਇਹਨਾਂ ਦਾ ਮਾਹੌਲ ਵੀ ਉਡਾਇਆ ਜਾਂਦਾ ਹੈ। ਅਖਾਣ ਹੈ ਪਈ ਇਰਾਕੀ ਨੂੰ ਸੈਨਤ ਇਸ਼ਾਰਾ ਹੀ ਕਾਫੀ ਹੈ, ਤੇ ਖੋਤੇ ਲਈ ਸੋਟਾ ਲੋੜੀਦਾ ਹੈ। ਖੋਤਾ ਮਿਹਨਤੀ ਦੀ ਰਮਜ਼ ਹੈ, ਹੀਣਿਆਂ ਨਿਮਾਣਿਆਂ ਦੀ, ਇਥਾਵੀ ਲੋਕਾਂ ਦੀ, ਜਿਹੜੇ ਸਦੀਆਂ ਤੋਂ ਭਾਰ ਚੁੱਕੀ ਆਉਂਦੇ ਨੇ, ਚੁੱਪ ਚੁਪੀਤੇ ਸਿਰ ਹੇਠਾਂ ਸੁੱਟੀ ਤਗਾਣ ਤੇ ਤਰੋ ਜਰਦੇ। ਅੱਜ ਇਰਾਕੀਆਂ ਨੂੰ, ਜਿਨ੍ਹਾਂ ਨੂੰ ਕੋਈ ਹੱਥ ਨਹੀਂ ਲਾ ਸਕਦਾ ਸੀ, ਚਾਬਕ ਪੈਂਦੀ ਪਈ ਹੈ। ਇਰਾਕੀ ਦਾ ਇੱਕ ਮਤਲਬ ਇਰਾਕ ਦਾ ਰਹਿਣ ਵਾਲਾ ਵੀ ਹੈ, ਯਾਨੀ ਅਰਬੀ, ਤੇ ਚਾਬਕ ਦਾ ਇੱਕ ਮਤਲਬ ਤੇਜ਼, ਤਰੀਖਾ ਤੇ ਫੁਰਤੀਲਾ ਵੀ ਹੈ। ਉਂਝ ਚਾਬਕ ਫਾਰਸੀ ਦਾ ਅੱਖਰ ਹੈ। ਅੱਜ ਤੱਕ ਖੋਤਿਆਂ ਨੂੰ ਹੀ ਚਾਬਕ ਪਏ ਨੇ। ਬੁੱਲੇ ਸ਼ਾਹ ਇੱਥੇ ਸੋਟੀ ਨਹੀਂ ਵਰਤੀ, ਚਾਬਕ ਹੀ ਰਹਿਣ ਦਿੱਤਾ ਹੈ। ਮਤਲਬ ਲੋਕਾਂ ਚਾਬਕ ਖੋਹ ਲਏ ਨੇ, ਤੇ ਹੁਣ ਚਾਬਕ ਮਾਰਨ ਵਾਲਿਆਂ ਉੱਤੇ ਹੀ ਵਰਤੇ ਜਾਂਦੇ ਪਏ ਨੇ। ਅਗਲੇ ਜਾ ਬੁੰਗਾ ਲੈ ਬੈਠੇ, ਪਿਛਲਿਆਂ ਫਰਸ਼ ਵਿਛਾਏ। ਬੁੰਗਾ ਲਸ਼ਕਰ ਦੇ ਸਾਮਾਨ ਦਾ ਪਿਛਲਾ ਹਿੱਸਾ ਹੈ। ਪੰਜਾਬ ਅੰਦਰ 1745 ਤੱਕ ਮੁਗਲ ਰਾਜ ਨਾ ਹੋਣ ਯੋਗ ਹੋ ਗਿਆ ਸੀ। ਹੋਰ ਤੇ ਹੋਰ ਜਦ ਨਾਦਰ ਸ਼ਾਹ ਦਿੱਲੀ ਲੁੱਟ ਕੇ ਪਰਤਿਆ, ਤੇ ਉਸ ਦੇ ਲਸ਼ਕਰ ਨੂੰ ਇਥਾਈ ਵਾਸਤੇ ਨਾਬਰ ਜਥਿਆਂ ਪਿੱਛੋਂ ਲੁੱਟ ਲਿਆ ਸੀ। ਆਖਿਆ ਜਾਂਦਾ ਹੈ ਜਥੇ ਧੂੜ ਵਿੱਚੋਂ ਨਿਕਲਦੇ ਸਨ ਤੇ ਮਾਲ ਲੁੱਟ ਕੇ ਜ਼ਮੀਨ ਵਿੱਚ ਗਾਇਬ ਹੋ ਜਾਂਦੇ ਸਨ। ਇੱਥੇ ਅਗਲੇ ਜਿਹੜੇ ਮੁਰੇਲ ਸਨ, ਯਾਨੀ ਕਿ ਲੀਡਰ ਸਨ, ਉਹ ਧਾੜਵੀਆਂ ਕੋਲੋਂ ਹਿਸਾਬ ਬਰਾਬਰ ਕਰਦੇ ਪਏ ਨੇ, ਤੇ ਪਿਛਲੇ ਜੋ ਅਸਲੋਂ ਵਾਰ ਵਿੱਚੋਂ ਵੀ ਪਿੱਛੇ ਰਹਿ ਗਏ ਨੇ, ਉਹਨਾਂ ਨੂੰ ਚਿੱਠੀਆਂ ਪਾ ਬੁਲਾਉਂਦੇ ਪਏ ਨੇ। ਇੱਥੇ ਅਦੀਨਾ ਬੇਗ ਤੇ ਮੁਲਾਨੀ ਬੇਗਮ ਤੋਂ ਅੱਡ ਨਾਦਰ ਸ਼ਾਹ ਦੇ ਧਾੜੇ ਦੇ ਹਿੰਦੁਸਤਾਨ ਦੇ ਦਿੱਲੀ ਦਰਬਾਰ ਦਾ ਉਹ ਧੜਾ ਵੀ ਚੇਤੇ ਆਉਂਦਾ ਹੈ, ਜਿਸ ਨਾਦਰ ਸ਼ਾਹ ਨੂੰ ਧਾੜੇ ਦਾ ਸੱਦਾ ਦਿੱਤਾ ਸੀ ਤੇ ਉਸ ਲਈ ਫਰਸ਼ ਵਿਛਾਏ ਸਨ। ਪੂਰਿਆਂ ਵਾਲੇ ਰਾਜੇ ਕੀਤੇ, ਰਾਜਿਆਂ ਭੀਖ ਮੰਗਾਏ। ਹਰੀ ਰਾਮ ਗੁਪਤਾ ਆਪਣੀ ਕਿਤਾਬ ਪੰਜਾਬ ਦੇ ਛੇਕੜਲੇ ਮੁਗਲਾਂ ਦੀ ਵਾਰ ਦੇ ਪਹੁੰਚੇ ਮਾਰਜਨ ਵਿੱਚ ਖਾਫੀ ਖਾਂ ਦੇ ਹਵਾਲੇ ਨਾਲ ਲਿਖਦਾ ਹੈ, ਮੈਂ ਉਸ ਡਰ, ਤਰਾਸ ਤੇ ਭਾਜਣ ਨੂੰ ਬਿਆਨਣ ਯੋਗ ਨਹੀਂ ਹਾਂ ਜੋ ਸ਼ਾਹੀ ਫੌਜਾਂ ਵਿੱਚ ਇਹਨਾਂ ਫਕੀਰੇ ਬਹਾਨੇ ਵਾਲਿਆਂ ਦੇ ਡਰਾਵਣੇ ਤੇ ਭੜਕੀਲੇ ਜਥਿਆਂ ਪਾਰੋਂ ਪੈਂਦੀ ਸੀ। ਉਹਨਾਂ ਦੇ ਕਤਲਾਮ ਤੇ ਤਗਾਣ ਦੀ ਐਨੀ ਹਾਲ ਪਾਰਿਆ ਹੁੰਦੀ ਸੀ ਪਈ, ਸ਼ਾਹੀ ਜਥੇ ਹਯਾਤੀ ਤੋਂ ਅੱਕੀ ਬੈਠੇ ਸਨ। ਚੇਤੇ ਰਵੀ ਪਈ ਇੱਥੇ ਫਕੀਰੀ ਬਾਨੇ ਵਾਲਿਆਂ ਦਾ ਤਗਾਨ ਇਸ ਪਾਰੋਂ ਹੈ ਪਈ, ਖਾਫੀ ਖਾਂ ਫਾਰਸੀ ਦਾ ਵਾਰਕਾਰ ਹੈ,
ਤੇ ਮੁਗਲਾਂ ਦੀ ਵਾਰ ਲਿਖਦਾ ਪਿਆ ਹੈ। ਉਸ ਨੂੰ ਨਵੇਂ ਭੜਕੀਲਾਂ ਦਾ ਤਗਾਨ ਤੇ ਨਜ਼ਰੀ ਆਉਂਦਾ ਹੈ, ਪਰ ਉਸ ਨੂੰ 200 ਵਰਿਆਂ ਦੀ ਮੁਗਲ ਸ਼ਾਹੀ ਦਾ ਤਗਾਨ ਕਦੀ ਵਿਖਾਈ ਨਹੀਂ ਦਿੱਤਾ। ਇੱਕ ਹੋਰ ਥਾਂ ਗੁਪਤਾ ਅਰਵਾਈਨ ਦੇ ਹਵਾਲੇ ਨਾਲ ਲਿਖਦਾ ਹੈ, ਸਿੱਖਾਂ ਦੇ ਉਹਨਾਂ ਸਾਰਿਆਂ ਪਰਗਨਾਂ ਵਿੱਚ ਪਿਛਲੀਆਂ ਰੀਤਾਂ ਦਾ ਉਲਟ ਬਹੁਤ ਉਗਣ ਵਾਸਤੇ ਪੂਰਾ ਸੀ। ਇੱਕ ਨੀਚ ਚੂੜਾ ਜਾਂ ਚਵਾਰ, ਨੀਚਾਂ ਚੋਂ ਅਤ ਨੀਚ ਹਿੰਦੁਸਤਾਨੀ ਜ਼ਾਤ ਪਾਤ ਦੇ ਹਿਸਾਬ ਸੇ ਜੇ ਆਪਣਾ ਘਰ ਛੱਡਦਾ ਸੀ ਤੇ ਗੁਰੂ, ਯਾਨੀ ਕਿ ਬੰਦਾ ਬੈਰਾਗੀ ਦੀ ਵੀ ਗੱਲ ਹੋ ਸਕਦੀ ਹੈ, ਤੇ ਗੁਰੂ ਨਾਲ ਰਲ ਪੈਂਦਾ ਸੀ ਤੇ ਥੋੜੇ ਚਿਰ ਵਿੱਚ ਹੀ ਉਹ ਆਪਣੀ ਜੰਮਣ ਭੋਏ ਵੱਲ ਹਾਕਮ ਬਣ ਪਰਤਦਾ ਸੀ ਤੇ ਆਪਣੀ ਹਾਕਮੀ ਦਾ ਹੁਕਮਨਾਮਾ ਉਹਦੇ ਹੱਥ ਹੁੰਦਾ ਸੀ। ਤੇ ਜਿਸ ਵੇਲੇ ਉਹ ਆਪਣੀ ਜੰਮਣ ਭੋਏ ਦੀ ਹੱਦ ਵਿੱਚ ਪੈਰ ਰੱਖਦਾ ਸੀ ਤਾਂ ਸੌਖੇ ਤੇ ਅਮੀਰ ਉਹਦੇ ਸਵਾਗਤ ਨੂੰ ਆਉਂਦੇ ਸਨ ਤੇ ਉਹਨੂੰ ਆਪਣੀ ਹਮਰਾਈ ਵਿੱਚ ਉਹਦੇ ਘਰ ਛੱਡਣ ਜਾਂਦੇ ਸਨ। ਉੱਥੇ ਅੱਪੜ ਕੇ ਉਹ ਹੱਥ ਜੋੜ ਕੇ ਉਹਦੇ ਮੋਹਰੇ ਖਲੋ ਜਾਂਦੇ ਸਨ, ਉਹਦੇ ਹੁਕਮ ਦੀ ਉਡੀਕ ਵਿੱਚ। ਹੂਰੀਆਂ ਵਾਲੇ ਰਾਜੇ ਇਹ ਹੀ ਸਨ ਤੇ ਮੁਗਲ ਰਾਜੇ ਆਪਣੀ ਜਾਨ ਬਖਸ਼ੀ ਦੀ ਭੀਖ ਮੰਗਦੇ ਫਿਰਦੇ ਸਨ। ਉੱਲਾ ਹੁਕਮ ਹਜ਼ੂਰੋਂ ਆਇਆ, ਇਸ ਨੂੰ ਕੌਣ ਹਟਾਏ। ਇਹ ਜੋ ਜ਼ਮਾਨਾ ਪਰਤ ਪਿਆ ਹੈ, ਇਹ ਜੋ ਉਥਲ ਦਾ ਹੁਕਮ ਹਜ਼ੂਰੋਂ ਆਇਆ ਹੈ, ਬਾਬੇ ਨਾਨਕ ਦੀ ਵਿਚਾਰਧਾਰਾ ਵਿੱਚ ਹੁਕਮ ਦਾ ਉਚੇਚਾ ਮਤਲਬ ਹੈ। ਇਹ ਹੁਕਮ ਉਹ ਹੈ ਜੋ ਕੁਦਰਤ ਦੀ ਰਜ਼ਾ ਹੈ, ਜੋ ਰੱਬ ਦੀ ਮਨਸ਼ਾ ਹੈ, ਜੋ ਸਹਿਜ ਸੁਭਾਈ ਹੈ, ਜੋ ਅੰਤ ਤੋਂ ਤੁਰਦਾ ਪਿਆ ਹੈ, ਜੋ ਸਦਾ ਰਹਿਣਾ ਹੈ। ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਏ, ਨਾਨਕ ਹੁਕਮੇ ਜੇ ਬੁਝੇ ਤਾ ਹੋਮੇ ਕਹੇ ਨ ਕੋਏ। ਹੁਕਮੀ ਹੁਕਮ ਚਲਾਏ ਰਾਹ, ਵਿਕਸੇ ਵੇ ਪਰਵਾਹ। ਬੁਝੇ ਮੈਨੇ ਬੁਝ ਲਵੇ ਸਮਝੇ, ਹੋਮੇ ਜੈ ਮੈਂ, ਵਿਕਸੇ ਮੈਨੇ ਖਿੜੇ ਖੁਸ਼ ਹੋਵੇ, ਬੇਪਰਵਾਹ ਬੇਪਰਵਾਹ। ਹਜ਼ੂਰੋਂ ਤੋਂ ਜਪਦੇ ਬਾਦਸ਼ਾਹ ਹਜ਼ੂਰ ਚੇਤੇ ਆਉਂਦੇ ਨੇ, ਜਿਨ੍ਹਾਂ ਦਾ ਹੁਣ ਨਵਾਂ ਵਾਰਾ ਮੁੱਕਿਆ ਹੈ, ਤੇ ਹਜ਼ੂਰ ਰੱਬ ਦੀ ਹਾਜ਼ਰੀ ਵੀ ਹੈ ਜੋ ਸਾਨੂੰ ਬਾਬੇ ਨਾਨਕ ਦੇ ਵਿਚਾਰਾਂ ਨਾਲ ਜੋੜ ਦਿੰਦੀ ਹੈ। ਪਰ ਹਜ਼ੂਰ ਅਸਲੋਂ ਹਾਲ ਘੜੀ ਹੈ, ਜੋ ਮੌਜੂਦ ਹੈ, ਜੋ ਹਕੀਕਤ ਹੈ, ਤੇ ਇਹ ਲੋਕ ਹਨ ਤੇ ਉਹਨਾਂ ਦਾ ਜੋਹਦ ਹੈ ਤੇ ਉਹਨਾਂ ਦਾ ਘੋਲ ਹੈ। ਰੱਬ ਵੀ ਐਸ ਨਾਲ ਹੈ ਤੇ ਮੁੜ ਇਹੋ ਵੇਲੇ ਦਾ ਪੁੱਠ ਹੈ, ਜ਼ਮਾਨੇ ਦਾ ਉਲਟਾ ਹੈ ਤੇ ਇਹੋ ਭੇਤ ਸਜਣ ਹੈ। ਬੁੱਲੇ ਦੀ ਕਾਫੀ ਇਥਾਈ ਵਸਤਿਆਂ ਦਾ, ਕਾਵਾਂ ਤੇ ਚਿੜੀਆਂ ਦਾ ਉਹ ਗਾਵਣ ਹੈ, ਜਿਹੜਾ ਸਾਡੇ ਹਵਰੀ ਕੰਨੀ ਤਾਂ ਪਿਆ ਹੋਵੇ ਪਰ ਅਸਾਂ ਸੁਣਿਆ ਨਹੀਂ, ਕਿਉਂ ਜੇ ਸਾਨੂੰ ਤਾਂ ਹਮੇਸ਼ ਗਜ਼ਨਵੀਆਂ, ਗੌਰੀਆਂ, ਖਿਲਜੀਆਂ, ਮੁਗਲਾਂ ਤੇ ਬਾਹਰਲਿਆਂ ਦੀ ਵਾਰ ਪੜ੍ਹਾਈ ਗਈ ਜਿਹਦੇ ਅਸੀਂ ਜੰਮੇ ਜਾਏ ਹਾਂ। ਪਰ ਬੁੱਲਾ ਤਾਂ ਖਾਕ ਜਾਇਆ ਮਿੱਟੀ ਰੁੱਲੇ ਜੀਆਂ ਦੀ ਗੱਲ ਕਰਦਾ ਹੈ। ਜਿਵੇਂ ਬੁੱਲੇ ਦੀ ਬੋਲੀ, ਬੁੱਲੇ ਦੀ ਲਿਖਤ ਮੁਗਲ ਵਾਰ ਵਿੱਚੋਂ, ਤਾਰੀਖ ਵਿੱਚੋਂ ਬਾਹਰ ਹੈ, ਐਵੇਂ ਹੀ ਉਹਦੇ ਲੋਕ ਤੇ ਉਹਦੀ ਸੂਝ ਵੀ ਤਾਰੀਖ ਤੋਂ ਬਾਹਰ ਹੈ। ਪਰ ਸਾਡੇ ਲੋਕਾਂ ਦੀ ਵਾਰ ਸਾਡੀ ਅਣਲਿਖੀ ਵਾਰ ਹੈ, ਜਿਸ ਨੂੰ ਨਿਰਾ ਸਾਡੇ ਲੋਕ ਸ਼ਾਇਰਾਂ ਹੀ ਉਲੀਕਿਆ ਹੈ। ਬਹੁਤ ਬਹੁਤ ਹੀ ਜ਼ਬਰਦਸਤ ਵਧੀਆ, ਆਰਟੀਕਲ ਜੀ। ਕਮਾਲ ਦਾ। ਬਹੁਤ ਅੱਛਾ ਜੀ ਬੜਾ ਜ਼ੁਬੈਰ ਜੀ, ਬਹੁਤ ਹੀ ਤੁਹਾਨੂੰ ਮੁਬਾਰਕ ਹੋ ਕੇ। ਬਹੁਤ ਜ਼ਬਰਦਸਤ ਕਾਫੀ ਦਾ ਜਿਹੜਾ ਵੇਰਵਾ ਤੁਸੀਂ ਕੀਤਾ ਨਾ, ਬੜੀ ਆਸਾਨ ਫਹਿਮ ਤੁਹਾਨੂੰ ਜ਼ੁਬਾਨ ਵਿੱਚ ਸਮਝ ਆਇਆ ਹੈ। ਔਰ ਉਹ ਮੈਂ ਤੇ ਪਹਿਲੇ ਇਜਾਜ਼ਤ ਲੈਣੀ ਸੀ ਸੁਮਿਆ ਜੀ ਕੋ। ਨਹੀਂ ਸੁਮਿਆ ਜੀ ਤੁਸੀਂ ਗੱਲ ਇਜਾਜ਼ਤ ਹੈ ਕਰੋ, ਨਾ? ਹਾਂ, ਬਿਲਕੁਲ ਜੀ ਗੱਲ ਕਰੋ, ਯਾਨੀ ਕਿ ਬਿਲਕੁਲ। ਇੰਨੇ ਆਸਾਨ ਤਰੀਕੇ ਨਾਲ ਇਹਨਾਂ ਨੇ ਗੱਲ ਸਮਝਾਤੀ ਹੈ ਨਾ, ਕਿ ਜਿਹੜੀ ਕਦੇ ਵੀ ਅਸੀਂ ਨਾ, ਸਾਨੂੰ ਇਸ ਤਰ੍ਹਾਂ ਜਦੋਂ ਅਸੀਂ ਪੜ੍ਹਨੇ ਆ ਨਾ ਆਪਣੇ ਕਲਾਸੀਕਲ ਸ਼ਾਇਰਾਂ ਨੂੰ, ਤੇ ਸਾਨੂੰ ਆਪ ਹੀ ਪੜ੍ਹਦਿਆਂ ਸਮਝ ਨਹੀਂ ਆਉਂਦੀ। ਐਕਚੁਅਲੀ 'ਚ ਗੱਲ ਜਿਹੜੀ ਇਹਨਾਂ ਨੇ ਕੀਤੀ ਹੈ ਨਾ, ਕਿ ਕਿਸੇ ਵੀ ਕਲਾਸੀਕਲ ਜਿਹੜੇ ਸਾਡੇ ਸ਼ਾਇਰ ਨੇ, ਉਹਨਾਂ ਨੂੰ ਪੜ੍ਹਨ ਲਈ ਇੱਕ ਚੀਜ਼ ਤੇ ਬਹੁਤ ਇੰਪੋਰਟੈਂਟ ਹੈ, ਕਿ ਉਸ ਵੇਲੇ ਦੇ ਵੇਲੇ ਨੂੰ, ਸਮਾਜੀ, ਸਿਆਸੀ ਤੇ ਮਾਸ਼ੀ ਜਿਹੜੇ ਕਿ ਉਸ ਵਕਤ ਦੇ ਮੌਜੂਦਾ ਵਕਤ ਦੇ ਵਿੱਚ ਪ੍ਰੋਬਲਮ ਸੀ, ਜਾਂ ਉਹ ਜਿਹੜਾ ਉਹਦਾ ਵਿਆਰ ਹੈ ਉਸ ਵੇਲੇ ਦਾ, ਇਹਨਾਂ ਹਵਾਲਿਆਂ ਨਾਲ ਉਹਨਾਂ ਦਾ ਜਾਣੂ ਹੋਣਾ ਬਹੁਤ ਜ਼ਰੂਰੀ ਹੈ। ਦੂਸਰਾ ਹੈ ਕਿ ਇਹ ਜਿਹੜੀਆਂ ਗੱਲਾਂ ਨੇ, ਇਹ ਜ਼ੁਬੈਰ ਸਾਹਿਬ ਨੇ ਸਾਨੂੰ ਸਮਝਾਈਆਂ, ਐਸੀ ਕਦੀ ਵੀ ਆਪਣੀ ਹਯਾਤੀ ਵਿੱਚ, ਕਦੀ ਦਰਸੀ ਕੁਤਬ ਵਿੱਚ
ਦਰਸੀ ਕਿਤਾਬਾਂ ਵਿੱਚ ਨਹੀਂ ਪੜ੍ਹੀਆਂ। ਇਹਦੀ ਵਜ੍ਹਾ ਇਹ ਹੈ ਕਿ ਅਸੀਂ ਆਪਣੇ ਕਲਾਸੀਕਲ ਸ਼ਾਇਰਾਂ ਤੋਂ ਵਾਂਝੇ ਗਏ ਔਰ ਸਾਨੂੰ ਜਿਹੜਾ ਵਰਸ਼ਨ ਦੱਸਿਆ ਗਿਆ ਸੂਫੀਇਜ਼ਮ ਦੇ ਹਵਾਲੇ ਨਾਲ, ਸੂਫੀ ਦਾ ਇੱਕ ਜਿਹੜਾ ਲੇਬਲ ਲਾਇਆ ਗਿਆ ਹੈ ਇਹਨਾਂ ਤੇ, ਅਸੀਂ ਉਹਦੀ ਨਿਗਾਹ ਨਾਲ ਹੀ ਇਹਨਾਂ ਦੇ ਕਲਾਮ ਨੂੰ ਸਮਝਦੇ ਰਹੇ, ਜਦਕਿ ਇਹਨਾਂ ਦਾ ਇਲਮ ਜਿਹੜਾ ਗਿਆਨ ਸੀ ਬਿਲਕੁਲ ਟੋਟਲ ਵੱਖਰਾ ਸੀ। ਇਹ ਲੁਕਾਈ ਦੇ ਬੰਦੇ ਸੀ, ਲੋਕਾਂ ਦੀ ਗੱਲ ਕਰਦੇ ਸੀ, ਲੋਕਾਂ 'ਚ ਰਹਿੰਦੇ ਸੀ। ਅਸੀਂ ਵੇਖਦੇ ਹਾਂ ਕਿ ਸਾਡੀ 800 ਵਰਿਆਂ ਦੀ ਇੱਕ ਤਾਰੀਖ ਅਦਬ ਦੇ ਹਵਾਲੇ ਨਾਲ ਬਾਬਾ ਫਰੀਦ, ਬਾਬਾ ਨਾਨਕ ਤੋਂ ਲੱਗ ਸ਼ਾਹ ਹੁਸੈਨ, ਵਾਰਿਸ ਸ਼ਾਹ, ਦਮੋਦਰ ਵੀ ਵਿੱਚ ਉਸ ਤੋਂ ਪਹਿਲੇ ਆਏ, ਉਹਦੇ ਬਾਅਦ ਅਸੀਂ ਬਾਬਾ ਬੁੱਲੇ ਸ਼ਾਹ ਤੋਂ ਹੁੰਦੇ ਅਸੀਂ ਮੀਆਂ ਬਾਬਰ ਬਖਸ਼ ਤੱਕ ਉਹਨਾਂ ਦੇ ਕਲਾਮ ਨੂੰ ਪੜ੍ਹਦੇ ਰਹੇ ਔਰ ਉਹਨਾਂ ਦੀ ਜਿਹੜੀਆਂ ਸ਼ਾਇਰੀ ਹੈ ਉਹ ਸਾਡੇ ਸਾਹਮਣੇ ਰਹੀ। ਲੇਕਿਨ ਅਸੀਂ ਉਹਨਾਂ ਤੇ ਇਸ ਪਾਈ ਜਿਹੜੀ ਉਛਾੜ ਸੀ ਨਾ ਨਹੀਂ ਸੀ ਕਿ ਜਿਸ ਅੱਖ ਨਾਲ ਅਸੀਂ ਵੇਂਦੇ। ਜ਼ੁਬੈਰ ਸਾਹਿਬ ਦਾ ਸਭ ਤੋਂ ਵੱਡਾ ਕੰਮ ਤੇ ਇਹ ਵੀ ਕਿ ਉਹਨਾਂ ਨੇ ਉਸ ਉਛਾੜ ਨੂੰ ਜਿਹੜਾ ਫੜ ਕੇ ਤੇ ਪਰੇ ਸਟਿਆ ਔਰ ਉਹਨਾਂ ਦੇ ਮੂੰਹ ਤੇ ਮਾਰਤੀਏ ਜਿਹੜੇ ਕਿ ਇਸ ਸਮਾਜ ਦੇ ਠੇਕੇਦਾਰ ਬਣੇ ਹੋਏ ਸਨ। ਗੱਲ ਤੇ ਬਿਲਕੁਲ ਇਹ ਹਕੀ ਹੈ ਔਰ ਇਹਦੇ ਤੇ ਗੌਰ ਵੀ ਪਾਉਣਾ ਚਾਹੀਦਾ ਹੈ। ਤੇ ਇਸ ਕਾਫੀ ਜਿਹੜੀ ਪਰਟੀਕੂਲਰ ਰਹੇ ਉਹਦੇ ਵਿੱਚ ਸਾਰੀ ਜਿਹੜੀ ਗੱਲ ਹੈ ਨਾ ਉਹ ਵੇਲੇ ਦੀ, ਉਸ ਦੌਰ ਦੀਆਂ ਪ੍ਰੋਬਲਮਸ ਦੀ, ਚੁਗਤਾਸ਼ਾਹੀ ਦੀ, ਨਾਦਰ ਸ਼ਾਹ ਦੀ ਔਰ ਅਬਦਾਲੀ ਸ਼ਾਹ ਦੀ, ਇਹ ਸਾਰੀ ਗੱਲਾਂ ਜਿਹੜੀਆਂ ਨਾ ਬਾਬੇ ਹੋਣਾ ਸਾਨੂੰ ਦੱਸਿਆ ਔਰ ਜ਼ੁਬੈਰ ਸਾਹਿਬ ਨੇ ਉਹਨਾਂ ਨੂੰ ਖੋਲ ਕੇ ਦੱਸਿਆ। ਸਭ ਤੋਂ ਵੱਡੀ ਗੱਲ ਹੈ ਕਿ ਉਹ ਜਿਹੜੀ ਲਹਿਰ ਸੀ, ਜਿਹੜੀ ਨਬਰੀ ਦੀ, ਜਿਹੜੀ ਫਰੀਦ ਤੋਂ ਬਾਬਾ ਨਾਨਕ ਤੋਂ ਚੱਲੀ, ਉਹ ਹੌਲੀ ਹੌਲੀ ਤੁਖਦੀ ਰਹੀ। ਜਦੋਂ ਇਹ ਵੇਲਾ ਆਇਆ 18ਵੀਂ ਸਦੀ ਦਾ ਅੱਧ ਦਾ, ਤੇ ਇੱਥੇ ਉਹ ਭਾਂਬੜ ਬਣ ਜਾਂਦੀ ਹੈ। ਕਿਉਂ ਬਣ ਜਾਂਦੀ ਹੈ? ਉਹਦੇ ਕਾਜ਼ਜ਼ ਕੀ ਨੇ ਪਿੱਛੇ, ਉਹਦੇ ਪਿੱਛੇ ਕੀ ਨੇ ਐਸੇ ਮਰਕਾਤ, ਕਿਉਂ? ਇਹਦੇ ਵਿੱਚ ਇਹਨਾਂ ਨੇ ਖੋਲ ਕੇ ਦੱਸੀ ਸਾਨੂੰ ਗੱਲ ਜ਼ੁਬੈਰ ਸਾਹਿਬ ਨੇ ਕਿ ਚੁਗਤਾਸ਼ਾਹੀ ਦੀ ਜਿਹੜੀ ਸਰਕਾਰ ਸੀ ਉਹ ਕਿਵੇਂ ਕਮਜ਼ੋਰ ਹੋਈ। ਉਹਦੇ ਵਿੱਚ ਜਿਹੜੇ ਬਾਹਰੋਂ ਧੜ ਵੀ ਆਏ ਉਹਨਾਂ ਨੇ ਸਰਕਾਰ ਨੂੰ ਵੀ ਸੱਟ ਲਾਈ ਤੇ ਨਾਲੇ ਲੁਕਾਈ ਨੂੰ ਵੀ ਲੁੱਟਿਆ ਇੱਥੇ ਦੀ। ਉਸ ਔਰੰਗਜ਼ੇਬ ਦੀ ਜਿਹੜੀ ਸਰਕਾਰ ਸੀ ਉਹਨੇ ਆਪਣੇ ਮਾਲੀ ਜਿਹੜੇ ਸੀ ਨਾ ਨਿਜ਼ਾਮ, ਉਹ ਜਿਹੜਾ ਕਿ ਡਿੱਗਦਾ ਢਹਿੰਦਾ ਪਿਆ ਸੀ, ਉਹਨੂੰ ਦਵਾਮ ਬਖਸ਼ਣ ਲਈ ਨਾ ਜੁਜ਼ੀਆ ਲਾਤਾ। ਜੁਜ਼ੀਆ ਲਾਉਣ ਦੇ ਨਾਲ ਹੀ ਕੀ ਹੋਇਆ ਕਿ ਉਸ ਵੇਲੇ ਦਾ ਜਿਹੜਾ ਵਿਹਾਰ ਹੈ ਨਾ, ਜਿਹਨੂੰ ਅਸੀਂ ਕਾਰੋਬਾਰ ਕਹਿ ਸਕਦੇ ਹਾਂ, ਜਾਂ ਜਿਹੜਾ ਕਿ ਅਸੀਂ ਜ਼ਰਾਤ ਦਾ ਸਾਡਾ ਸਿਸਟਮ ਸੀ, ਸਾਰਾ ਕਲੈਪਸ ਕਰ ਗਿਆ। ਵਾਕਾਂ ਤੇ ਇੰਨਾ ਜ਼ਿਆਦਾ ਬੋਝ ਆ ਗਿਆ ਕਿ ਉਹ ਇੱਕ ਤਰ੍ਹਾਂ ਦੇ ਬਾਗੀ ਹੋ ਗਏ। ਉਹਨਾਂ ਨੇ ਰਿਵੋਲਟ ਜਿਹੜਾ ਨਾ ਉਹ ਅਪਣਾ ਲਿਆ ਔਰ ਇਸੇ ਤਰ੍ਹਾਂ ਮੁਖਤਲਿਫ ਜਥਿਆਂ ਦੇ ਵਿੱਚ ਐਸੇ ਛੋਟੇ ਛੋਟੇ ਤਬਕਿਆਂ ਦਾ, ਕਿਉਂਕਿ ਇਹ ਸਾਰਾ ਸਿਆਸੀ ਔਰ ਸਮਾਜੀ ਉਤਲ ਪੁਥਲ ਦਾ ਹੀ ਟਾਈਮ ਹੈ ਜਿਹਦੇ ਵਿੱਚ ਟੁੱਟ ਭੱਜ ਹੋ ਰਹੀ ਹੈ। ਹਰਲੀ ਜਿਹੜੀ ਪਰਤ ਹੈ ਉਹ ਹੁਣ ਖੁੱਲ ਕੇ ਸਾਹਮਣੇ ਆ ਰਹੀ ਹੈ ਕਿਉਂਕਿ ਉਹਨਾਂ ਤੇ ਮਾਸ਼ੀ ਬੋਝ ਹੀ ਇੰਨਾ ਹੈ, ਉਤੋਂ ਉਹਨਾਂ ਉੱਤੇ ਜ਼ਬਰ ਬਹੁਤ ਹੈ। ਉਹ ਜਦੋਂ ਇਸ ਸਿਆਸੀ ਉਤਲ ਪੁਤਲ ਦਾ ਨਤੀਜਾ ਰਿਵੋਲਟ ਦੀ ਸ਼ਕਲ ਵਿੱਚ ਆਉਂਦਾ ਹੈ ਤੇ ਬਾਬੇ ਹੋਣਾ ਦੀ ਜਿਹੜੀ ਕਾਫੀ ਹੈ ਉਹਦੇ ਵਿੱਚ ਸਾਨੂੰ ਕਿਉਂ ਚਿੜੀਆਂ ਜਿਹੜੀਆਂ ਉਹ ਸਾਹਮਣੇ ਆ ਕੇ ਖਲੋ ਜਾਂਦੀਆਂ, ਉਹ ਕਿਉਂ ਲੜਾਈ, ਉਹ ਕੌਣ ਨੇ ਉਹ ਕਾਂ ਕੌਣ ਨੇ, ਉਹ ਸਾਰੇ ਸਿੰਬਲ ਨੇ, ਉਹ ਹੇਠਲੀ ਪਰਤ ਦੇ ਉਹ ਲੋਕ ਨੇ, ਉਹ ਵਾਕ ਨੇ, ਉਹ ਕਿਸਾਨ ਨੇ, ਉਹ ਚੁਮਾਰ ਨੇ, ਉਹ ਚੂੜੇ ਨੇ, ਉਹ ਸਾਰੀ ਥਲੜੀ ਜਥੇਬੰਦ ਹੋ ਕੇ ਤੇ ਨਾ ਸਿਰਫ ਇਹਨਾਂ ਲੋਕਾਂ ਨੇ ਚੁਗਤਾਸ਼ਾਹੀ ਨੂੰ ਵੀ ਸੱਟ ਲਾਈ ਤੇ ਨਾਲੇ ਬਾਹਰ ਦੇ ਜਿਹੜੇ ਕਾਬਲੀ ਜਿਹੜੇ ਧਾੜਵੀ ਸੀ ਉਹਨਾਂ ਨੂੰ ਵੀ ਫੱਟ ਲਾਏ ਔਰ ਉਹਨਾਂ ਦਾ ਮਖੂ ਦਬਿਆ। ਔਰ ਪੰਜਾਬ ਤੇ ਜਿਹੜਾ ਇੰਨੇ ਸਦੀਆਂ ਤੋਂ ਜਿਹੜਾ ਆ ਕੇ ਬਾਹਰਲੇ ਧਾੜਵੀ ਜਿਹੜੇ ਕਿ ਇਸਤਸਾਲ ਕਰਦੇ ਸੀ, ਕਤਲੋਵਾਰ ਕਰਦੇ ਸੀ, ਉਹਨਾਂ ਨੂੰ ਡੱਕਣ ਦਾ ਆਰ ਕੀਤਾ। ਦੁੱਬੇ ਲਬਾਬ ਸਾਰਾ ਇਹੀ ਇਸ ਕਾਫੀ ਦੇ ਵਿੱਚ ਇਹੀ ਸੀ। ਐਸੇ ਤਰ੍ਹਾਂ ਹੀ
ਦੁਨੀਆ ਦੀ ਹੋਰ ਸ਼ਾਇਰੀ ਵੀ ਤੁਸੀਂ ਪੜ੍ਹ ਲਓ, ਉਹਦੇ ਵਿੱਚ ਵੀ ਮਸਲਨ ਜਿਹੜਾ ਲਿਟਰੇਚਰ ਅੰਗਰੇਜ਼ੀ ਦਾ ਆ ਉਹਦੇ ਵਿੱਚ ਹੀ ਕਮਿਊਨ ਦੱਸੇ ਗਏ ਨੇ, ਔਰ ਚੌਸਰ ਤੋਂ ਲੈ ਕੇ ਤੇ ਆ ਕੇ ਸਾਰੀਆਂ ਏਜਿਸ ਆਉਂਦੀਆਂ, ਰੋਮਾਂਟਿਸਿਜ਼ਮ ਆਉਂਦੀ ਹੈ, ਵਿਕਟੋਰੀਅਨ ਏਜ ਰੋਮਾਂਟਿਸਿਜ਼ਮ ਨਾਲ ਐਲਿਜ਼ਾਬੈਥ ਏਜ ਆਉਂਦੀ ਹੈ, ਵਿਕਟੋਰੀਅਨ ਏਜ। ਤੁਸੀਂ ਦੇਖੋ ਕਿ ਸਾਰੇ ਵਕਤ ਦੇ ਨਾਲ ਸਿਆਸੀ ਸਮਾਜੀ ਹਾਲਾਤ ਜੁੜੇ ਹੁੰਦੇ ਨੇ, ਜਿਹਦੇ ਵਿੱਚ ਆ ਕੇ ਕੋਈ ਰਾਈਟਰ ਲਿਖਦਾ ਹੈ ਔਰ ਉਹਨੂੰ ਅਸੀਂ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਰ ਜੀ ਬਹੁਤ ਜ਼ਬਰਦਸਤ ਕਾਫੀ ਹੈ ਜ਼ੁਬੈਰ ਸਾਹਿਬ ਦੀ, ਇਹ ਉਹਨਾਂ ਦੀ ਪੜ੍ਹ ਪੜਚੋਲ ਦਾ ਹੀ ਨਤੀਜਾ ਹੈ, ਔਰ ਆਪਣੀ ਮਾਂ ਬੋਲੀ ਦੇ ਨਾਲ ਲਗਨ ਔਰ ਪਿਆਰ ਦੀ ਕਹਾਣੀ ਹੈ ਕਿ ਜੋ ਉਹਨਾਂ ਨੇ ਇਹੋ ਜਿਹੀਆਂ ਚੀਜ਼ਾਂ ਨੂੰ ਆਪਣਾ ਮੌਜੂ ਬਣਾ ਕੇ ਤੇ ਸਾਨੂੰ ਦੱਸਿਆ ਕਿ ਇਹ ਸਾਡਾ ਲਿਟਰੇਚਰ ਹੈ, ਇਹਦੇ ਵਿੱਚ ਇਹ ਚੀਜ਼ਾਂ ਨੇ ਤੇ ਇਹਨੂੰ ਐਸ ਅੱਖ ਨਾਲ ਵੇਖੋ। ਬਹੁਤ ਮਿਹਰਬਾਨੀ ਜੀ, ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਸ਼ੇਖ ਆਫਤਾਬ ਜੀ, ਬੜਾ ਤੁਸੀਂ ਖੋਲ ਕੇ ਮਜ਼ੀਦ ਉਹਨੂੰ ਐਕਸਪਲੇਨ ਕੀਤਾ। ਤੇ ਹਾਂਜੀ, ਹੋਰ ਕੋਈ ਦੋਸਤ ਸਾਡੇ ਗੱਲ ਕਰਨਾ ਚਾਹਣ? आवाज आ रही है मेरी? हाँ जी, कोई और मित्र गल करना चाहेंगे? हाँ जी। जी जी गुरदास जी। ਅਫਤਾਬ ਜੀ ਨੇ ਤਾਂ ਗੱਲਾਂ ਕਹਿਤੀਆਂ, ਪਰ ਮੈਂ ਵੀ ਕਹਿਣਾ ਚਾਹੁੰਦਾ ਸੀਗਾ ਹਨਾ, ਕਰਕੇ ਅਸੀਂ ਵੀ ਆਪਾਂ ਵੀ ਹਰ ਹਫਤੇ ਮਨਜ਼ੂਰ ਦੇ ਨਾਲ ਵੀ ਅਸੀਂ ਉਦਾਂ ਵੀ ਜਿਹੜੀ ਹੋਰ ਸੰਗਤਾਂ 'ਚ ਵੀ ਇਹ ਕਲਾਸਿਕ ਪੜ੍ਹਦੇ ਆ, ਤੇ ਪੜ੍ਹਨੀਆਂ ਮੁਸ਼ਕਿਲ ਹੋ ਜਾਂਦੀਆਂ ਕਰਕੇ ਆਪਾਂ ਨੂੰ ਉਸ ਟਾਈਮ ਦਾ, ਉਸ ਵੇਲੇ ਦਾ ਪਤਾ ਨਹੀਂ ਹੈਗਾ ਬੈਕਗ੍ਰਾਉਂਡ ਕੀ ਹੈ, ਤੇ ਤੁਸੀਂ ਸਰ ਬੈਕਗ੍ਰਾਉਂਡ ਦੇ ਦਿੱਤਾ। ਤੇ ਜਿਹੜੀ ਪੰਜਾਬੀ ਜਿਹੜੀ ਸ਼ਬਦਾਵਲੀ ਵੀ ਹੈ, ਜਿਹੜੀ ਲਫ਼ਜ਼ਾਵਲੀ ਵੀ ਹੈ ਹਨਾ, ਉਹ ਵੀ ਕਈ ਵਾਰੀ ਔਖੀ ਹੋ ਜਾਂਦੀ ਕਰਕੇ ਆਪਾਂ ਯੂਜ਼ ਨਹੀਂ ਕਰਦੇ ਹੈਗੇ, ਵਰਤਦੇ ਨਹੀਂ, ਹੌਲੀ ਹੌਲੀ ਡਿਸਯੂਜ਼ ਹੋ ਜਾਂਦੀ ਹੈ। ਤੇ ਤੁਸੀਂ ਉਹ ਵੀ ਮਾਇਨੇ ਮੀਨਿੰਗ ਸਾਰੀਆਂ ਦੇ ਦਿੱਤੀਆਂ, ਪਰ ਸਾਰਿਆਂ ਤੋਂ ਬਿਹਤਰ ਇਹ ਹੈ ਜਿਹੜਾ ਤੁਸੀਂ ਬੈਕਗ੍ਰਾਉਂਡ ਦੇ ਦਿੱਤਾ, ਉਹਦੇ ਨਾਲ ਫਿਰ ਕਾਫੀ ਜੀ ਸਮਝ ਆ ਜਾਂਦੀ ਵੀ ਕਿਸ ਤਰੀਕੇ ਨਾਲ ਉਹ ਲਿਖ ਰਹੇ ਆ। ਤੇ ਤੁਸੀਂ ਗੁਰੂ ਨਾਨਕ ਦਾ ਵੀ ਜੋ ਉਹਨੇ ਵੀ ਲਿਖਿਆ, ਉਹਦੀ ਵੀ ਟ੍ਰਾਂਸਲੇਸ਼ਨ ਦੇ ਦਿੱਤੀ, ਉਹ ਵੀ ਜਿੰਨਾ ਮਰਜ਼ੀ ਅਸੀਂ ਪਾਠ ਕਰ ਲਈਏ ਨਹੀਂ ਸਮਝ ਆਉਂਦੀ, ਆਪਾਂ ਮਨਜ਼ੂਰ ਦੇ ਨਾਲ ਪਾਠ ਦੀ ਵਿਆਖਿਆ ਵੀ ਕੀਤੀ ਹੈ ਤਾਂ ਵੀ ਮੈਨੂੰ ਚੇਤਾ ਭੁੱਲ ਜਾਂਦਾ, ਪਰ ਇਹਦੇ ਨਾਲ ਤੁਸੀਂ ਸੌਖੇ ਤਰੀਕੇ ਦੇ ਨਾਲ ਹਨਾ ਸਮਝਾਇਆ ਹੈ ਵੀ ਕਿ ਉਹਦਾ ਮਤਲਬ ਕੀ ਆ। ਤੇ ਹਰ ਕੋਈ ਜਿਹੜਾ ਪੜ੍ਹਦਾ ਕਲਾਸਿਕਸ ਉਹ ਆਪਣੇ ਤਰੀਕੇ ਦੇ ਨਾਲ ਸਮਝ ਸਕਦਾ ਹਨਾ, ਤੇ ਪਰ ਤੁਸੀਂ ਰਾਹ ਦੇ ਦਿੱਤਾ ਸਾਰਿਆਂ ਨੂੰ, ਬੇਸ ਦੇ ਦਿੱਤੀ ਵੀ ਤੁਸੀਂ ਆਪਣੇ ਤਰੀਕੇ ਨਾਲ ਸਮਝ ਲਓ। ਤੇ ਤੁਹਾਡੇ ਲੇਖ ਤਾਂ ਐਨੀਵੇ ਬੈਟਰ ਹੁੰਦੇ, ਐਨੀਵੇ ਵੈਰੀ ਗੁੱਡ ਹੁੰਦੇ ਜੋ ਵੀ ਤੁਸੀਂ ਲਿਖੋ ਹਨਾ। ਤੇ ਬਸ ਮੈਂ ਇਹੀ ਕਹਿਣਾ ਸੀ। जी बहुत शुक्रिया गुरदास जी। हाँ जी, हाँ जी मदीहा जी, तुसी गल करोगे? नहीं, बस ये ऐड करना चाहती सी कि very beautiful, बहुत सोहना। I loved how this particular coffee relevant भी है, even though we're talking about the history ਜਦੋਂ ਬੁੱਲੇ ਸ਼ਾਹ ਨੇ ਲਿਖਿਆ, like but it's still relevant now। ਇਹ ਮੇਰਾ like ਦਿਮਾਗ ਫਟ ਗਿਆ at this point। तो बस ये ऐड करना चाहती थी। yeah। बहुत शुक्रिया, थैंक यू जी मदीहा जी। ਤੁਸੀਂ ਹਾਂਜੀ, ਮੈਂ ਵੀ ਮੁਬਾਰਕਬਾਦ ਦੇਣਾ ਚਾਹਨੀ ਹਾਂ ਜ਼ੁਬੈਰ ਸਾਹਿਬ ਨੂੰ ਤੇ ਆਫਤਾਬ ਸਾਹਿਬ ਦੋਵਾਂ ਨੂੰ। ਜ਼ੁਬੈਰ ਸਾਹਿਬ ਨੇ ਤੇ ਬਹੁਤ ਹੀ ਖੂਬਸੂਰਤ ਆਰਟੀਕਲ ਲਿਖਿਆ ਹੈ, ਔਰ ਇਹਦੇ ਵਿੱਚ ਹੁਣ ਸਾਨੂੰ ਕੋਈ ਐਸੀ ਗੁੰਝਲਕ ਗੱਲ ਨਹੀਂ ਨਜ਼ਰ ਆ ਰਹੀ ਕਿ ਜਿਹੜੀ ਸਾਨੂੰ ਸਮਝ ਨਾ ਆਵੇ। ਮੈਂ ਤੇ ਆਲਰੇਡੀ ਇਹ ਪੜ੍ਹ ਰਹੀ ਹਾਂ। ਬਸ ਮੈਂ ਇੱਕ ਸਵਾਲ ਇਹ ਕਰਨਾ ਚਾਹਾਂਗੀ ਕਿ ਮੈਂ ਜਿਹੜੀ ਪੜ੍ਹ ਰਹੀ ਹਾਂ ਬੁੱਲੇ ਸ਼ਾਹ ਦੇ ਕਲਾਮ ਦੇ, ਮੁਹੰਮਦ ਆਸਫ ਖਾਨ ਸੋਧਨਹਾਰ ਹੈ ਉਹਨਾਂ ਦੇ, ਤੇ ਪਾਕਿਸਤਾਨ ਪੰਜਾਬੀ ਅਦਬੀ ਬੋਰਡ ਨੇ ਇਹ ਕਿਤਾਬ ਲਿਖੀ, ਔਰ ਮੇਰੇ ਸਾਹਮਣੇ ਪਈ ਹੈ ਕਿਉਂਕਿ ਮੈਂ ਅੱਜ ਕੱਲ ਵੈਸੇ ਹੀ ਪੜ੍ਹ ਰਹੀ ਹਾਂ। ਇਹਦੇ ਵਿੱਚ ਹੈ ਜਿਹੜਾ ਇਹਨਾਂ ਨੇ, ਇਹਦੇ ਵਿੱਚ ਪਹਿਲਾ ਸ਼ੇਰ ਉਲਟੇ ਹੋਰ ਜ਼ਮਾਨੇ ਆਏ ਤੇ ਉਹਦੇ ਬਾਅਦ ਤਾਂ ਹੀ ਭੇਦ ਸਜਨ ਦੇ ਪਾਏ, ਇਹ ਵਿੱਚੋਂ ਇਹ ਹੀ ਨਹੀਂ, ਇਹ ਲਾਈਨ ਪੂਰੀ ਨਹੀਂ ਹੈਗੀ ਇਹਦੇ ਵਿੱਚ। ਔਰ ਇਹਦੇ ਵਿੱਚ ਇਸ ਕਾਫੀ ਪੂਰੀ ਚ ਜਿਹੜਾ ਆਸਫ ਖਾਨ ਸਾਹਿਬ ਨੇ ਕੰਪਾਈਲ ਕੀਤੀ ਹੈ ਕਿਤਾਬ, ਇੱਕ ਦੋ ਸ਼ੇਰ ਜਿਹੜੇ ਨੇ ਉਹ ਹੈ ਹੀ ਨਹੀਂ ਨੇ ਇਹਦੇ ਵਿੱਚ। ਮਤਲਬ ਕਿ ਮੈਂ ਪੁੱਛਣਾ ਚਾਹ ਰਹੀ ਹਾਂ ਕਿ ਇਹ ਇੰਨਾ ਨਾਮ ਵੱਡਾ ਹੈ ਮੁਹੰਮਦ ਆਸਫ ਖਾਨ ਸਾਹਿਬ ਦਾ, ਲੇਕਿਨ ਇਹ ਕਿਉਂ ਇਹੋ ਜਿਹੀਆਂ ਗਲਤੀਆਂ ਛਪਣ ਦੇ ਵਿੱਚ, ਜਾਂ ਮਤਲਬ ਕਿ ਅਸੀਂ ਇੰਨੇ ਅਥੈਂਟਿਕ ਤਰੀਕੇ ਨਾਲ ਕਿਉਂ ਨਹੀਂ ਲਿਖ ਪਾ ਰਹੇ। ਬਾਬਾ ਬੁੱਲੇ ਸ਼ਾਹ ਜੀ ਨੂੰ ਇੰਨਾ ਉਹਨਾਂ ਦੀਆਂ ਕਾਫੀਆਂ ਮਸ਼ਹੂਰ ਨੇ, ਫਿਰ ਵੀ ਉਹਦੇ ਵਿੱਚ ਇੰਨੇ ਜ਼ਿਆਦਾ ਕਿਉਂ ਸਾਨੂੰ ਗਲਤੀਆਂ ਨੇ।
ਤੇ ਅਗਰ ਉਹ ਜ਼ੁਬੈਰ ਸਾਹਿਬ ਇਸ ਚੀਜ਼ ਤੇ ਕੁਝ ਥੋੜੀ ਜਿਹੀ ਰੋਸ਼ਨੀ ਪਾਣ ਕੇ ਹੈ, ਮੈਂ ਹੁਣ ਸਾਹਮਣੇ ਰੱਖੀ ਹੋਈ ਹੈ ਤੇ ਉਹਦੇ ਵਿੱਚ ਇੱਕ ਪੂਰਾ ਸ਼ੇਰ ਦਾ ਦੂਸਰਾ ਮਿਸਰਾ ਹੀ ਨਹੀਂ ਹੈ, ਉਲਟੇ ਹੋਰ ਜ਼ਮਾਨੇ ਆਏ ਤੇ ਉਹ ਦੂਸਰਾ ਜਿਹੜਾ ਉਹਦਾ ਹੈ ਹੀ ਨਹੀਂ ਹੈ, ਉਹ ਲਿਖਿਆ ਹੀ ਨਹੀਂ ਹੋਇਆ। ਮੈਂ ਬੜੀ ਹੈਰਾਨ ਹੋ ਰਹੀ ਸੀ। ਅੱਛਾ, ਉਹ ਹਾਂਜੀ, ਮੇਰਾ ਮਤਲਬ ਸਵਾਲ ਸ਼ੇਰ ਹੈ। ਕੰਪਲੀਟ ਨਹੀਂ ਹੈ, ਸ਼ੇਰ ਜਿਹੜਾ ਹੈ ਉਹ ਹਾਂ, ਪੂਰਾ ਨਹੀਂ ਹੈ। ਇਹਦਾ ਜਵਾਬ ਮੈਂ ਦੇ ਦੇਣਾ। ਇਹ ਜਿਹੜਾ ਬਾਬਾ ਬੁੱਲੇ ਸ਼ਾਹ ਦਾ ਸਾਰਾ ਕਲਾਮ ਹੈ, ਜਦੋਂ ਬਾਬਾ ਬੁੱਲੇ ਸ਼ਾਹ ਦਾ ਜਿਹੜੀ ਵਫਾਤ ਹੈ, ਜਿਹੜੀ ਉਹਨਾਂ ਦੀ ਡੈਥ ਹੈ, ਉਹ ਤਕਰੀਬਨ 1758 ਜਾਂ 57 ਦੇ ਵਿੱਚ ਹੋਈ ਹੈ। ਉਹਦੇ ਬਾਅਦ ਉਹਨਾਂ ਦਾ ਕਲਾਮ ਜਿਹੜਾ ਹੈ ਉਹ ਗਵਾਚ ਗਿਆ ਸੀ। 50 ਸਾਲ ਤੱਕ ਉਹ ਕਲਾਮ ਕਵਾਲਾ ਨੇ ਗਾਇਆ ਜਾਂ ਦੂਸਰੇ ਲੋਕਾਂ ਨੇ ਗਾਇਆ, ਔਰ 1890 ਵਿੱਚ ਆ ਕੇ ਕਿਤੇ ਜਿਹੜਾ ਹੈ ਉਹ ਕਲਾਮ ਜਿਹੜਾ ਛਾਪਣਾ ਸ਼ੁਰੂ ਹੋਇਆ। ਉਹ ਜਿਹੜਾ ਹੈ 1700 ਕਹਿ ਰਹੇ, ਤੇ ਉਹਦੇ ਬਾਅਦ ਪੂਰਾ ਜਿਹੜਾ ਅੰਗਰੇਜ਼ ਦਾ ਪੀਰੀਅਡ ਜਿਹੜਾ ਆਇਆ 1849 ਦੇ ਵਿੱਚ ਉਹਨਾਂ ਦੀ ਅਨੈਕਸੇਸ਼ਨ ਹੋਈ ਹੈ, ਤੇ ਅੰਗਰੇਜ਼ ਜਦ ਆਏ, ਪ੍ਰਿੰਟਿੰਗ ਪ੍ਰੈਸ ਆਇਆ, ਫਿਰ ਬਾਬੇ ਦੀ ਕਿਤਾਬ ਜਿਹੜੀ ਬਾਬੇ ਨਾਨਕ ਬੁੱਲੇ ਸ਼ਾਹ ਦੀ, ਉਹ ਛਪਣੀ ਸ਼ੁਰੂ ਹੋਈ। ਔਰ ਉਹਦੇ ਵਿੱਚ ਜਿਹੜਾ ਸਭ ਤੋਂ ਜਿਹੜਾ ਅੱਛਾ ਕੰਮ ਹੈਗਾ ਉਹ ਡਾਕਟਰ ਫਕੀਰ ਮੁਹੰਮਦ ਫਕੀਰ ਦਾ। ਉਹਨਾਂ ਨੇ ਇਹ ਕੀਤਾ ਕਿ ਸਾਰਾ ਜਿਹੜਾ ਜੋ ਵੀ ਉਹਨਾਂ ਨੂੰ ਮਿਲਿਆ ਉਹ ਇਕੱਠਾ ਕਰਕੇ ਉਹਨਾਂ ਨੇ ਛਾਪ ਦਿੱਤਾ ਸੀ। ਆਸਫ ਖਾਨ ਸਾਹਿਬ ਨੇ ਉਹਦੇ ਚੋਂ ਹੀ ਇਹ ਕਾਫੀ ਬਣਾਈ ਸੀ। ਲੇਕਿਨ ਮੈਂ ਜਿਹੜੀ ਕਾਫੀ ਇਸਤੇਮਾਲ ਕੀਤੀ ਹੈ, ਇਹ ਨਜਮ ਹੁਸੈਨ ਸੈयद ਦੀ ਸੋਧ ਕੀਤੀ ਹੋਈ ਹੈ, ਐਡਿਟ ਕੀਤੀ ਹੋਈ ਹੈ, ਔਰ 94 ਕਾਫੀਆਂ ਨੇ ਉਹ ਛਪੀ ਹੋਈ ਹੈ। ਇਹ ਮੈਂ ਉਸ ਤੋਂ ਲਿਆ, ਮਤਲਬ ਵੀ ਇਹ ਜਿਹੜੇ ਇਹਦੇ ਵਿੱਚ ਲਿਖੇ ਨੇ ਇਹ ਉਸ ਤੋਂ ਲਏ ਨੇ। ਇਹ ਜਿਹੜੇ ਸਾਡੇ ਸਾਰੇ ਸ਼ਾਇਰ ਨੇ ਪੁਰਾਣੇ, ਖਾਸ ਤੌਰ ਤੇ ਵਾਰਿਸ ਸ਼ਾਹ, ਬੁੱਲੇ ਸ਼ਾਹ, ਹੋਰ ਸ਼ਾਇਰ ਵੀ, ਇਹਨਾਂ ਦੀ ਜਿਹੜੀ ਅਸਲ ਓਰੀਜਨਲ ਟੈਕਸਟ ਹੈਗੀ ਹੈ ਉਹਦਾ ਬੜਾ ਰੱਪੜ ਹੈ। ਉਹ ਐਡੀਟਰਾਂ ਨੇ ਬਾਅਦ ਚ ਉਹਨੂੰ ਜਿਹੜਾ ਐਡਿਟ ਕੀਤਾ। ਵਾਰਿਸ ਸ਼ਾਹ ਦਾ ਵੀ ਜਿਹੜਾ ਅਜੇ ਤੱਕ ਸਾਨੂੰ ਨਹੀਂ ਪਤਾ ਕਿ ਉਹਨੇ ਕੀ ਲਿਖਿਆ ਤੇ ਬਾਅਦ ਚ ਕੀ ਐਡ ਹੋਇਆ, ਲੇਕਿਨ ਸਾਡੇ ਕੋਲ ਅਸੀਂ ਜਿਹੜੇ ਨੁਸਖੇ ਨੇ, ਤੇ ਇਹ ਇਸ ਵੇਲੇ ਕੋਈ ਵੀ ਨੁਸਖਾ ਜਿਹੜਾ ਤੁਸੀਂ ਇਹ ਨਹੀਂ ਕਹਿ ਸਕਦੇ ਉਹ 100% ਸਹੀ ਹੈ। ਲੇਕਿਨ ਇਹ ਕਿ 2-3 ਕਿਤਾਬਾਂ ਰਲਾ ਕੇ ਤੁਸੀਂ ਆਪਣੀ ਇੱਕ ਸਮਝ ਬਣਾ ਲੈਂਦੇ ਹੋ, ਤੁਸੀਂ ਕਿਸੇ ਨੂੰ ਵੀ ਫਾਲੋ ਕਰ ਸਕਦੇ ਹੋ। ਲੇਕਿਨ ਅੱਜ ਕੱਲ ਇੱਕ ਹੋਰ ਬੜਾ ਅੜਪੜ ਹੈ, ਬਹੁਤ ਜ਼ਿਆਦਾ ਕਲਾਮ ਜਿਹੜਾ ਬਾਬਾ ਬੁੱਲੇ ਸ਼ਾਹ ਦੇ ਨਾਂ ਤੇ ਟਿਕਟੌਕ ਇੱਧਰ ਉੱਧਰ ਗਾਇਆ ਗੁਆ ਜਾ ਰਿਹਾ, ਉਹ ਸਾਰਾ ਜਾਲੀ ਹੈ, ਉਹਦਾ ਬਾਬਾ ਬੁੱਲੇ ਸ਼ਾਹ ਦੇ ਨਾਲ ਕੋਈ ਤਾਲੁਕ ਨਹੀਂ। ਦੂਸਰਾ ਹੈ ਕਿ ਆਸਫ ਸਾਹਿਬ ਇਹਨਾਂ ਕੋਲ ਜਿਹੜੀ ਤਲਤ ਜੀ ਕੋਲ ਜਿਹੜੀ ਕਿਤਾਬ ਹੈਗੀ ਨਾ, ਇਹ ਪੰਜਾਬੀ ਅਦਬੀ ਬੋਰਡ ਦੀ ਗਾਲਬਨ ਹੋਏਗੀ, ਤੇ ਬਾਅਦ ਉਦੋਂ ਪ੍ਰੂਫ ਰੀਡਿੰਗ ਦੀਆਂ ਜਾਂ ਐਡੀਟਿੰਗ ਦੀਆਂ ਪ੍ਰੋਬਲਮਸ ਵੀ ਬੜੀ ਸੀ ਉਹਨਾਂ ਨੂੰ। ਵੈਸੇ ਤੇ ਬਹੁਤ ਸਿਆਣੇ ਸੀ ਉਹ, ਲੇਕਿਨ ਇਹ ਮੇ ਬੀ ਕਿ ਮਿਸਪ੍ਰਿੰਟ ਵੀ ਹੋ ਸਕਦਾ ਹੈ ਕਿ ਕੁਝ ਚੀਜ਼ਾਂ ਜਿਹੜੀਆਂ ਨਾ ਮਿਸ ਹੋ ਗਈਆਂ ਉਹਨਾਂ ਦੇ ਨਜ਼ਰੋਂ, ਜਿਹੜੀਆਂ ਉਹ ਉਹਲੇ ਰਹੀਆਂ। ਬਿਲਕੁਲ ਇਸੇ ਤਰ੍ਹਾਂ ਹੀ ਹੈ, ਮਤਲਬ ਕਿ ਬਾਕੀ ਠੀਕ ਹੈ ਸਾਰੀ ਕਾਫੀ, ਲੇਕਿਨ ਸ਼ੁਰੂ ਦਾ ਜਿਹੜਾ ਸ਼ੇਰ ਹੈ ਉਹ ਕੰਪਲੀਟ ਨਹੀਂ ਹੈ, ਜਾਂ ਇੱਕ ਦੋ ਹੋਰ ਚੀਜ਼ਾਂ ਮਿਸਪ੍ਰਿੰਟ ਨੇ। ਤੇ ਬਾਕੀ ਇਹ ਵੇ ਕਿ ਬਹੁਤ ਹੀ ਸੋਹਣੀ ਇਹਦੇ ਐਕਸਪਲੇਨੇਸ਼ਨ ਦੂਸਰਾ ਹੈ ਕਿ ਜ਼ੁਬੈਰ ਸਾਹਿਬ ਨਾਲ ਮੈਂ ਇੱਕ ਕੁਐਸਚਨ ਕਰਾਂਗਾ ਕਿ ਇਹ ਜਿਹੜੀ ਇਸ 18ਵੀਂ ਦੀ 17ਵੀਂ 18ਵੀਂ ਸਦੀ ਦੇ ਦਰਮਿਆਨ ਦਾ ਜਿਹੜਾ ਸਾਰਾ ਉਹਨਾਂ ਦੀ ਸ਼ਾਇਰੀ ਹੈ ਬਾਬੇ ਹੋਣਾ ਦੀ, ਉਹਦੇ ਵਿੱਚ ਸਾਰੇ ਜਿਹੜੇ ਹਾਲਾਤ ਦੱਸੇ ਨੇ, ਤੇ ਉਹ ਜਿਹੜੀਆਂ ਨਾਬਰੀ ਦੀਆਂ ਜਿਹੜੀਆਂ ਲਹਿਰਾਂ ਉੱਠੀਆਂ ਜਾਂ ਨਾਬਰੀ ਦੀ ਜਿਹੜੀ ਮੂਵਮੈਂਟਾਂ ਚੱਲੀਆਂ, ਇਹਦਾ ਤੇ ਜਦੋਂ ਆਗਾਜ਼ ਜਿਹੜਾ ਸੀ ਜਾਂ ਜਦੋਂ ਸ਼ੁਰੂ ਸੀ, ਜਦੋਂ ਬਾਬਾ ਫਰੀਦ ਤੇ ਨਾਨਕੀ ਦੀ ਜਦੋਂ ਅਸੀਂ ਨਾਬਰੀ ਦੀ ਲਹਿਰਾਂ ਤੋਂ ਚੱਲਦੇ ਆਨੇ ਆ, ਤੇ ਉਦੋਂ ਹੀ ਸੀ ਹੋ ਗਿਆ ਸੀ। ਕਿਉਂਕਿ ਚੁਗਤਾ ਸ਼ਾਹੀ ਦੇ ਖਿਲਾਫ ਜਦੋਂ ਅਸੀਂ ਸ਼ਾਹ ਹੁਸੈਨ ਨੂੰ ਜੂਝਦਾ ਦੇਖਦੇ ਆ, ਦੁੱਲਾ ਭੱਟੀ ਦੀ ਐਂਟਰੀ ਹੈ, ਸਾਰਾ ਕੁਝ, ਔਰ ਉਹਦੇ ਵਿੱਚ ਵੀ ਉਹ ਮੂਵਮੈਂਟ ਚੱਲਦੀ ਰਹੀ। ਫਿਰ ਬਾਅਦ ਚੋਂ ਮੱਠੀ ਹੋ ਗਈ, ਮੱਠੀ ਹੋ ਕੇ ਧੁਖਦੀ ਜ਼ਰੂਰ ਰਹੀ, ਲੇਕਿਨ ਇਹਨੂੰ ਇਹ ਜਿਹੜਾ ਵੇਲਾ ਹੈ, ਇਹਦੇ ਵਿੱਚ ਜਿਹੜਾ ਭਾਂਬੜ ਬਣਿਆ ਨਾ, ਜਿਹਦਾ ਬਾਬੇ ਹੋਣੀ ਜ਼ਿਕਰ ਕਰਦੇ ਨੇ, ਉਹ ਵੇਲਾ ਇਹੀ ਆਇਆ ਜਦੋਂ ਔਰੰਗਜ਼ੇਬ ਦਾ ਜਿਹੜਾ ਸੀ ਨਾ ਵੇਲਾ ਸੀ, ਔਰ ਇਹ ਜਿਹੜੀ ਚੁਗਤਿਆਂ ਦੀ ਜਿਹੜੀ ਸਰਕਾਰ ਹੈ ਨਾ, ਇਹ ਕਮਜ਼ੋਰ ਪੈਂਦੀ ਗਈ ਹੈ। ਜ਼ੁਬੈਰ ਸਾਹਿਬ ਇਸ ਬਾਰੇ ਥੋੜਾ ਨਾ ਰੋਸ਼ਨੀ ਪਾਣਗੇ? ਮੈਂ ਕਰਾਂਗਾ, ਮੇਰਾ ਜੇ ਬੀਬਾ ਜੀ ਹੈਗੇ ਨੇ ਔਰ ਅਮਰ ਜੀ ਨੇ, ਹਾਂਜੀ, ਉਹ ਗੱਲ ਕਰ ਲੈਣ ਐਂਡ ਤੇ ਮੈਂ ਥੋੜਾ ਜਿਹਾ ਅੱਛਾ ਠੀਕ, ਹਾਂਜੀ, ਮੈਂ ਥੋੜੀ ਜਿਹੀ ਗੱਲ ਕਰਾਂ ਜੀ। ਜੀ ਹਾਂਜੀ ਜ਼ਰੂਰ ਕਰੋ। ਫਸਟ ਆਫ ਆਲ ਤੇ ਬਹੁਤ ਵਧੀਆ ਕਾਫੀ ਆ, ਔਰ ਇਹਨਾਂ ਨੇ ਆਪਣੇ ਤਰੀਕੇ ਦੇ ਨਾਲ ਬਹੁਤ ਵਧੀਆ ਉਸ ਦਾ ਐਨਾਲਿਸਿਸ ਕੀਤਾ। ਅਖੀਰ ਦੇ ਵਿੱਚ
ਜਦੋਂ ਗੱਲ ਆਉਂਦੀ ਆ ਇਹਨਾਂ ਨੇ ਕਨੈਕਟ ਬਾਬਾ ਨਾਨਕ ਦੇ ਨਾਲ ਕੀਤੀ ਆ, ਔਰ ਉੱਪਰ ਜਿਹੜੀ ਗੱਲ ਹੋ ਰਹੀ ਹੈ ਉਹ ਹੋ ਰਹੀ ਆ ਕਿ ਜ਼ਮਾਨੇ ਬਦਲ ਗਏ ਨੇ। ਉਹ ਹੈਗੀ ਆ ਇਕਨੋਮਿਕ ਸੋਸ਼ੋ ਇਕਨੋਮਿਕ ਡਿਸਪੈਰਿਟੀ ਦੀ ਗੱਲ ਹੋ ਰਹੀ ਹੈ। ਪਲਟਾ ਮਾਰ ਗਿਆ, ਮਤਲਬ ਅਮੀਰ ਗਰੀਬ ਹੋ ਗਏ ਤਾਂ ਗਰੀਬ ਅਮੀਰ ਹੋ ਗਏ। ਉਹ ਜਿਹੜੀ ਡਿਸਪੈਰਿਟੀ ਇੰਨੀ ਜ਼ਿਆਦਾ ਹੋ ਗਈ ਆ, ਉਹਦੇ ਕਰਕੇ ਇਹ ਸਾਰਾ ਪਲਟਾ ਆ ਗਿਆ। ਔਰ ਗੁਰੂ ਨਾਨਕ ਦੀ ਜੋ ਇਹਨਾਂ ਨੇ ਮੈਂਸ਼ਨ ਕੀਤੀ ਆ ਕਿ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਉਹ ਲਾਅ ਆਫ ਨੇਚਰ ਹੈ। ਅਸੀਂ ਥੋੜਾ ਡਿਸਟਿੰਕਟ ਕਰਨਾ ਪਏਗਾ ਕਿ ਇਹ ਸੋਸ਼ੋ ਇਕਨੋਮਿਕ ਜਿਹੜੀ ਆ ਮੈਨ ਮੇਡ ਚੀਜ਼ ਹੈ। ਲਾਅ ਆਫ ਨੇਚਰ ਜਿਹੜੀ ਆ ਉਹ ਨੈਚੁਰਲ ਚੀਜ਼, ਬਾਬਾ ਨਾਨਕ ਉਹਦੀ ਗੱਲ ਕਰ ਰਹੇ ਨੇ। ਲਾਅ ਆਫ ਨੇਚਰ ਵਰਸਸ ਮੈਨ ਮੇਡ ਸੁਸਾਇਟੀ ਜਿਹੜਾ ਮਾਡਲ ਬਣਾਇਆ ਜਿਹੜਾ, ਔਰ ਮੈਂ ਇਹਨੂੰ ਸਮਝਦਾ ਕਿ ਬੁੱਲਾ ਹੁਕਮ ਹਜ਼ੂਰੋਂ ਆਇਆ ਦਾ ਮਤਲਬ ਹੈ ਕਿ ਜੋ ਇਹਨਾਂ ਨੇ ਮਾਡਲ ਕ੍ਰੀਏਟ ਕੀਤਾ ਸੋਸ਼ੋ ਇਕਨੋਮਿਕ ਸੁਸਾਇਟੀ ਦਾ, ਉਹਦੇ ਵਿੱਚ ਆਲਰੇਡੀ ਇਹ ਇਨਗ੍ਰੇਨਡ ਸੀਗਾ ਕਿ ਇਹਨੇ ਫੇਲ ਹੋਣਾ ਹੀ ਹੋਣਾ। ਨੇਚਰ ਨੇ ਇਹਦੇ ਵਿੱਚ ਕੁਝ ਨਹੀਂ ਕੀਤਾ। ਇਹ ਮੈਨ ਮੇਡ ਪ੍ਰੋਬਲਮ ਹੈ, ਉਹਦੀ ਕਰਕੇ ਫੇਲਰ ਹੋਈ ਹੈ। ਔਰ ਗੁਰੂ ਨਾਨਕ ਦੀ ਫਿਲਾਸਫੀ ਮੇਰਾ ਖਿਆਲ ਇਜ਼ ਦ ਲਾਅ ਆਫ ਦ ਯੂਨੀਵਰਸ, ਲਾਅ ਆਫ ਨੇਚਰ। ਦੂਸਰੀ ਗੱਲ ਜਿਹੜੀ ਇੱਥੇ ਹੋ ਰਹੀ ਉਹ ਹੈਗੀ ਆ ਮੈਨ ਮੇਡ ਸੋਸ਼ੋ ਇਕਨੋਮਿਕ ਡਿਸਪੈਰਿਟੀ ਜਿਹੜੀ ਕ੍ਰੀਏਟ ਹੋਈ ਚਲੀ ਜਾ ਰਹੀ ਹੈ। ਉਹਦੀ ਇਹ ਮੇਰੇ ਖਿਆਲ ਦੋ ਅਲੱਗ-ਅਲੱਗ ਗੱਲਾਂ ਨੇ। ਮਿਹਰਬਾਨੀ ਇਹਦੇ ਤੇ ਬਾਰੇ ਕੁਝ ਦੱਸੋ। ਹਾਂਜੀ, ਬੀਬਾ ਜੀ ਗੱਲ ਕਰਨਗੇ। ਨਹੀਂ ਜੀ, ਗੱਲ ਇੱਕ ਛੋਟੀ ਜੀ ਗੱਲ ਥੋੜੀ ਜੀ ਹਾਂਜੀ, ਤੁਸੀਂ ਐਡ ਕਰ ਲਓ ਕਰਨਾ ਨਾ, ਤੇ ਚਾਹ ਰਹੀ ਫਿਰ ਸੀ। ਅਸੀਂ ਹਾਂ, ਜ਼ੁਬੈਰ ਸਾਹਿਬ ਨੂੰ ਕਵਾਂਗੇ ਹਾਂ ਜ਼ਰਾ ਜਵਾਬ ਦੇਣ। ਹਾਂ, ਇੱਕ ਛੋਟੀ ਜੀ ਗੱਲ ਇਹ ਵੀ ਥੋੜੀ ਜੀ ਐਡ ਕਰਨਾ ਚਾਹੁੰਦੀ ਸੀਗੀ ਕਿ ਬਈ ਜਿੱਦਾਂ ਜਿਹੜਾ ਕਿ ਸੋਸ਼ਲ ਸਟਰਕਚਰ ਦੀ ਐਕਸੈਪਟੈਂਸ ਹੈਗੀ ਹੈ ਸੀਗੀ ਐਟ ਦੈਟ ਟਾਈਮ ਵਾਸ ਕਿ ਇਹ ਰੱਬ ਨੇ ਹੀ ਬਣਾਈ ਹੈ ਕਿ ਵੀ ਸੋਸ਼ਲ ਸਟਰਕਚਰ ਨੇ ਕਿ ਹੁਕਮਰਾਨ ਨੇ ਤੇ ਇਹ ਕਾਮੇ ਨੇ ਤੇ ਇਹ ਜਿਹੜਾ ਸੋਸ਼ਲ ਸਟਰਕਚਰ ਸੀਗਾ ਨਾ, ਜਿਹੜਾ ਸਾਰਾ ਹਾਇਰਾਰਕੀ ਸੀ, ਇਹ ਰੱਬ ਵੱਲੋਂ ਬਣੀ ਹੋਈ ਹੈ। ਪਰ ਜਦ ਉਸ ਸੁਸਾਇਟੀ ਉੱਤੇ ਜਿਹੜੇ ਡਾਊਨ ਟ੍ਰੋਡਨ ਸੀ, ਇੰਨਾ ਉਹਨਾਂ ਤੇ ਬੋਝ ਪੈ ਗਿਆ ਕਿ ਉਹਨਾਂ ਨੇ ਉਸ ਸੋਸ਼ਲ ਸਟਰਕਚਰ ਨੂੰ ਬਦਲ ਦਿੱਤਾ। ਕਿ ਜਿਹੜਾ ਉਹ ਸੋਸ਼ਲ ਸਟਰਕਚਰ ਹੈਗਾ ਆ, ਜਿਹੜੀ ਇਹ ਗੱਲ ਹੁੰਦੀ ਹੈ ਕਿ ਨਹੀਂ ਜੀ ਤੁਸੀਂ ਤੁਹਾਡੀ ਕਿਸਮਤ 'ਚ ਇਹ ਲਿਖਿਆ, ਰੱਬ ਨੇ ਇਹ ਦੱਸਿਆ ਤੁਹਾਨੂੰ, ਦੈਟ ਇਹਨਾਂ ਨੇ ਇੱਥੇ ਉਸ ਨੂੰ ਨਖੇੜਿਆ ਹੈਗਾ ਕਿ ਦੇਰ ਇਜ਼ ਨੋ ਸੱਚ ਥਿੰਗ। ਇਹ ਸੁਸਾਇਟੀ ਦੇ ਬਣਾਏ ਹੋਏ ਹੀ ਸੋਸ਼ਲ ਸਟਰਕਚਰਸ ਨੇ। ਥੀਸ ਆਰ ਆਲ ਸੋਸਾਇਟਲ ਜਿਹੜੇ ਨੇ ਸਟਰਕਚਰਸ ਜਿਹੜੇ ਬਣਾਏ ਹੋਏ ਨੇ, ਉਹ ਸੁਸਾਇਟੀ ਉਹਨਾਂ ਨੂੰ ਬਣਾਉਂਦੀ ਹੈ ਆਪਣੇ ਫਾਇਦੇ। ਬਟ ਜਦ ਇੱਕ ਮਤਲਬ ਕਿ ਬਟ ਦਿਸ ਇਜ਼ ਨਾਟ ਕਿ ਵੀ ਜਿੱਦਾਂ ਇਹ ਕਹਿੰਦੇ ਨੇ ਨਾ ਕਿ ਇਹ ਹੁਕਮ ਹਜ਼ੂਰ ਦਾ ਆਇਆ, ਜਿਹੜਾ ਮੈਨੂੰ ਲਾਈਨ ਭੁੱਲਦੀ ਕਿਸ ਤਰ੍ਹਾਂ ਹੈਗੀ ਹੈ, ਪਰ ਉਹਦਾ ਇਹਨਾਂ ਨੇ ਇਸ ਗੱਲ ਨੂੰ ਬੜਾ ਨਖੇੜਿਆ ਕਿ ਵੀ ਇਹ ਰੱਬ ਵੱਲੋਂ ਨਹੀਂ ਇਹ ਸਟਰਕਚਰ ਬਣਿਆ ਹੋਇਆ ਸੋਸ਼ਲ, ਇਹ ਮੈਨ ਮੇਡ ਸਟਰਕਚਰ ਫॉर द ਇਕਨੋਮਿਕ ਫਾਇਦੇ ਵਾਸਤੇ ਥੋੜੇ ਲੋਕਾਂ। ਸੋ ਇਹ ਵੀ ਇਹਨਾਂ ਨੇ ਇਹਦੇ ਗੱਲ ਪੁਆਇੰਟ ਕੀਤਾ। ਇਹ ਬਸ ਥੋੜੀ ਜਿਹੀ ਐਡ ਗੱਲ ਕਰਨੀ ਸੀ। ਬੜਾ ਸ਼ੁਕਰੀਆ ਬੀਬਾ ਜੀ। ਹਾਂਜੀ ਹਾਂਜੀ, ਮੇਰੇ ਖਿਆਲ ਤੁਸੀਂ ਜ਼ੁਬੈਰ ਸਾਹਿਬ ਜਵਾਬ ਦੇ ਦਿਓ ਅਮਰ ਜੀ ਦਾ। ਮੈਂ ਇਹਦੇ ਵਿੱਚ ਕੁਝ ਚੀਜ਼ਾਂ ਜਾਣ ਕੇ ਇਸਤੇਮਾਲ ਨਹੀਂ ਕੀਤੀਆਂ। ਜਿਸ ਤਰ੍ਹਾਂ ਮੈਂ ਸਿੱਖ ਮਤ ਦਾ ਨਾਂ ਨਹੀਂ ਲਿਆ, ਮੈਂ ਉਹਨੂੰ ਫਰੀਦੀ ਨਾਨਕੀ ਲਹਿਰ ਕਿਹਾ, ਕਿਉਂਕਿ ਮੈਂ ਉਹਨੂੰ ਇੱਕ ਧਰਮੀ ਲਹਿਰ ਨਹੀਂ ਬਣਾਉਣਾ ਚਾਹੁੰਦਾ ਸੀ, ਕਿਉਂਕਿ ਉਹਨੂੰ ਧਰਮੀ ਲਹਿਰ ਬਣਾ ਦਿੱਤਾ ਜਾਂਦਾ ਹੈ। ਜਿਹੜੇ ਸਾਰੇ ਸਿੱਖ ਹਿਸਟੋਰੀਅਨ ਨੇ ਉਹਦਾ ਜ਼ਿਕਰ ਕਰਦੇ ਨੇ, ਉਹਦੇ ਵਿੱਚੋਂ ਬਾਕੀ ਜਿਹੜਾ ਉਹਨਾਂ ਨੂੰ ਕੱਢ ਦਿੰਦੇ ਨੇ। ਲੇਕਿਨ ਬੁੱਲੇ ਸ਼ਾਹ ਜਿਹੜਾ ਹੈ, ਬੁੱਲੇ ਸ਼ਾਹ ਇਹ ਡਿਸਟਿੰਗੁਇਸ਼ ਨਹੀਂ ਕਰ ਰਿਹਾ ਕਿ ਉਹ ਸਿੱਖ ਨੇ ਜਾਂ ਮੁਸਲਮਾਨ ਨੇ ਜਾਂ ਹਿੰਦੂ ਨੇ ਜਾਂ ਕੌਣ ਨੇ। ਉਹ ਕਹਿ ਰਿਹਾ ਇਹ ਬਗਾਵਤ ਹੋ ਰਹੀ ਸੀ। ਉਹ ਬਗਾਵਤ ਜਿਹੜੀ ਸੀ ਕਿਸਾਨਾਂ ਦੀ ਸੀ। ਜਿਹੜੀ ਗੱਲ ਇਹਨਾਂ ਨੇ ਅਮਰਜੀਤ ਨੇ ਕੀਤੀ ਹੈ, ਉਹ ਮੈਂ ਸਿਰਫ ਉਹਨੂੰ ਜੋੜਿਆ ਹੈ ਹੁਕਮ ਦੇ ਨਾਲ ਬਾਬੇ ਨਾਨਕ ਦੇ, ਕਿਉਂਕਿ ਜਿਹੜਾ ਕ੍ਰਿਟਿਕ ਹੈ ਉਹਦਾ ਇਹ ਕੰਮ ਵੀ ਹੁੰਦਾ ਹੈ ਕਿ ਇੱਕ ਜਿਹੜਾ ਆਈਡੀਆ ਹੈ, ਇੱਕ ਜਿਹੜਾ ਥਾਟ ਹੈ, ਉਹਦੇ ਨਾਲ ਮਿਲਦਾ ਜੁਲਦਾ ਜਾਂ ਉਹਦੇ ਵਰਗਾ ਕੋਈ ਦੂਸਰਾ ਥਾਟ ਹੈਗਾ ਤੇ ਉਹਨੂੰ ਵੀ ਲਿਆਇਆ ਜਾਏ। ਕਿਉਂਕਿ ਜਿਹੜਾ ਸਾਰਾ ਉਹ ਲੜਾਈ ਹੈ ਉਹ ਤੇ ਇਸ ਵਜ੍ਹਾ ਨਾਲ ਹੀ ਹੋ ਰਹੀ ਹੈ, ਉਹਦੇ ਪਿੱਛੇ ਬਾਬਾ
ਬਾਬਾ ਨਾਨਕ ਦੀ ਜਾਂ ਬਾਬਾ ਫਰੀਦ ਦੀ ਜਿਹੜੀ ਸੋਚ ਹੈ, ਉਹ ਸੋਚ ਨੇ ਜਿਹੜੀ ਲਹਿਰ ਬਣਾਈ ਹੈ, ਉਹਦੀ ਵਜ੍ਹਾ ਨਾਲ ਉਹ ਸਾਰੀ ਲੜਾਈ ਜਿਹੜੀ ਵਾਕ ਖੜੇ ਹੋ ਰਹੇ ਨੇ। ਉਹਨਾਂ ਕੋਲ ਜਿਹੜੀ ਤਾਕਤ ਹੈ ਉਹ ਇਹੀ ਹੈ, ਉਹਦੇ ਵਿੱਚ ਜਿਹੜਾ ਬਾਬੇ ਨਾਨਕ ਦੇ ਵਿਚਾਰ ਹੈ, ਬਾਬੇ ਨਾਨਕ ਦਾ ਸੋਚ ਹੈ। ਤੇ ਬੁੱਲਾ ਜਿਹੜਾ ਹੈ ਉਹ ਵੀ ਕਹਿੰਦਾ ਹੁਕਮ ਹਜ਼ੂਰੋਂ ਆਇਆ ਹੈ, ਉਹਨੂੰ ਮੈਂ ਹੁਕਮ ਨੂੰ ਮੈਂ ਸਿਰਫ ਉਹਦੇ ਨਾਲ ਬਾਬੇ ਦੇ ਹੁਕਮ ਦੇ ਨਾਲ ਉਹਨੂੰ ਜੋੜਨ ਦੀ ਕੋਸ਼ਿਸ਼ ਕੀਤੀ ਉਹਦੇ ਨਾਲ। ਉਹ ਇੱਕ ਜਿਹੜਾ ਹੈ ਸੀ ਸਾਰਾ ਜਿਹੜਾ ਆਰਡਰ ਸੀ ਮੁਗਲਾਂ ਦਾ, ਕਿਉਂਕਿ ਉਹ ਨਾ ਇਨਸਾਫੀ ਤੇ ਸੀ, ਇਨਇਕੁਐਲਿਟੀ ਤੇ ਸੀ, ਔਰ ਧਰੋਹ ਤੇ ਸੀ, ਔਰ ਐਕਸਪਲਾਈਟੇਸ਼ਨ ਤੇ ਸੀ, ਉਹ ਢਹਿ ਰਿਹਾ ਹੈਗਾ। ਤੇ ਉਹ ਬਾਬਾ ਵੀ ਜਿਹੜਾ ਹੈ, ਬਾਬਾ ਨਾਨਕ ਵੀ ਇਹੀ ਕਹਿੰਦਾ ਕਿ ਸਿਰਫ ਰੱਬ ਦੀ ਰਜ਼ਾ ਜਿਹੜਾ ਹੈ, ਰੱਬ ਦਾ ਜਿਹੜਾ ਹੁਕਮ ਹੈ ਉਹੀ ਚੱਲਦਾ ਹੈ, ਔਰ ਉਹਦੇ ਨਾਲ ਉਹ ਸਾਰਾ ਜਿਹੜਾ ਹੈ ਢਹਿ ਗਿਆ ਹੈ। ਇਹਦੇ ਨਾਲ ਜਿਹੜੀ ਬਾਬਾ ਬੁੱਲੇ ਸ਼ਾਹ ਦੀ ਗੱਲ ਜਿਹੜੀ ਹੈ ਉਹ ਮੈਂ ਸਮਝਦਾ ਅਨਰਿਚ ਹੁੰਦੀ ਹੈ, ਹੋਰ ਉਹਦੇ ਵਿੱਚ ਜਿਹੜੀ ਹੈ ਉਹਦੇ ਵਿੱਚ ਤਗੜੀ ਹੁੰਦੀ ਹੈ, ਕਿਉਂਕਿ ਬਾਬਾ ਨਾਨਕ ਇਹ ਸਾਰੀ ਸੋਚ ਨੂੰ ਲੈ ਕੇ ਚੱਲ ਰਿਹਾ ਸੀ, ਉਹਦੇ ਅੰਦਰ ਮੌਜੂਦ ਹੈ, ਬਾਰ-ਬਾਰ ਮੁਖਤਲਿਫ ਜਗ੍ਹਾ ਬਾਬਾ ਬੁੱਲੇ ਸ਼ਾਹ ਦੇ ਵਿੱਚ ਨਜ਼ਰ ਆਉਂਦੀ ਹੈ। ਜਿਹੜਾ ਸਭ ਤੋਂ ਵੱਡਾ ਕਮਾਲ ਹੈ ਬਾਬਾ ਬੁੱਲੇ ਸ਼ਾਹ ਦਾ, ਕਿ ਇੰਨਾ ਡਿਵੈਸਿਵ ਉਹ ਜਿਹੜਾ ਸਾਰਾ ਪੀਰੀਅਡ ਹੈ, ਧਰਮ ਦੇ ਉੱਤੇ ਹੋਰ ਦੇ ਉੱਤੇ ਬਹੁਤ ਜ਼ਿਆਦਾ ਵੰਡਾਂ ਪਈਆਂ ਹੋਈਆਂ ਨੇ। ਔਰ ਇਹ ਕਿਹਾ ਗਿਆ ਕਿ ਉਹ ਸਿੱਖਾਂ ਦੀ ਲਹਿਰ ਸੀ, ਔਰ ਗੁਰੂ ਗੋਬਿੰਦ ਸਿੰਘ ਨੇ ਸ਼ੁਰੂ ਕੀਤੀ ਸਾਰਾ। ਮੈਂ ਉਹਦਾ ਕੋਈ ਜ਼ਿਕਰ ਨਹੀਂ ਕੀਤਾ, ਮੈਂ ਸਿਰਫ ਉਹਦਾ ਕੀਤਾ ਕਿ ਉਹ ਜਿਹੜੀ ਉਹਦੀਆਂ ਸੋਸ਼ਲ ਔਰ ਇਕਨੋਮਿਕ ਫੋਰਸਿਸ ਜਿਹੜੀਆਂ ਸੀ ਉਹ ਲੜ ਰਹੀਆਂ ਸਨ, ਔਰ ਉਹ ਜਿਹੜਾ ਹੈ ਚੁਗੱਤਾਸ਼ਾਹੀ ਜਿਹੜੀ ਹੈ ਉਹ ਲੋਕ ਮੁਸਲਮਾਨ ਨਹੀਂ ਉਸ ਤਰ੍ਹਾਂ ਸਨ ਮੁਸਲਮਾਨ, ਲੇਕਿਨ ਉਹ ਬਾਦਸ਼ਾਹ ਸਨ, ਔਰ ਬਾਦਸ਼ਾਹ ਜਿਹੜਾ ਹੈਗਾ ਉਹਨਾਂ ਦਾ ਕੋਈ ਮਜ਼ਹਬ ਨਹੀਂ ਹੁੰਦਾ। ਸਭ ਤੋਂ ਵੱਡੀ ਮਿਸਾਲ ਹੈ ਕਿ ਔਰੰਗਜ਼ੇਬ ਨੇ ਜਿਸ ਤਰ੍ਹਾਂ ਆਪਣੇ ਸਾਰੇ ਭਰਾਵਾਂ ਨੂੰ ਮਾਰਿਆ ਔਰ ਆਪ ਜਿਹੜਾ ਉਹ ਬਣਿਆ, ਉਹਦੇ ਪਿੱਛੇ ਕੋਈ ਮੁਸਲਮਾਨੀ ਨਹੀਂ ਹੈ, ਉਹ ਜਿਹੜਾ ਹੈ ਸਾਰਾ ਸੀ। ਤੇ ਇਹ ਮੈਂ ਇੱਕ ਕੋਸ਼ਿਸ਼ ਕੀਤੀ ਹੈ, ਇੱਕ ਅਟੈਂਪਟ ਹੈ ਤਾਰੀਖ ਨੂੰ ਥੋੜਾ ਜਿਹਾ ਸੈਕੂਲਰਾਈਜ਼ ਕਰਨ ਦੀ, ਉਹਨੂੰ ਜਿਹੜੀ ਮਜ਼ਹਬ ਦਾ ਹੈ ਤਕਸੀਮ ਉਹਦੇ ਵਿੱਚੋਂ ਕੱਢ ਕੇ ਉਹਨੂੰ ਲੋਕਾਂ ਦੇ ਜਿਹੜਾ ਪੀਪਲਸ ਪਰਸਪੈਕਟਿਵ ਹੈਗਾ ਉਹਦੇ ਵਿੱਚ ਲਿਆਉਣ ਦੀ। ਔਰ ਉਹਦੇ ਵਿੱਚ ਸਭ ਤੋਂ ਵੱਡਾ ਸਾਡੇ ਕੋਲ ਜਿਹੜਾ ਪੋਇਟ ਹੈਗਾ ਬਾਬਾ ਬੁੱਲੇ ਸ਼ਾਹ ਹੈ, ਕਿਉਂਕਿ ਉਹਦੇ ਵਿੱਚ ਕਿਸੇ ਮਜ਼ਹਬ ਦੇ ਖਿਲਾਫ ਕੋਈ ਵੀ ਵੰਡ ਨਹੀਂ ਹੈ, ਉਹ ਸਾਰਿਆਂ ਦੀ ਗੱਲ ਕਰ ਰਿਹਾ, ਲੋਕਾਂ ਦੀ ਗੱਲ ਕਰ ਰਿਹਾ। ਔਰ ਬੇਹਤਰੀਨ ਐਗਜ਼ਾਮਪਲ ਹੈ ਬਾਬਾ ਬੁੱਲੇ ਸ਼ਾਹ ਦੀ ਸ਼ਾਇਰੀ, ਕਿ ਸਾਡੇ ਲੋਕ ਜਿਹੜੇ ਸੀ, ਲੋਕ ਸ਼ਾਇਰ ਜਿਹੜੇ ਸੀ ਉਹ ਕਿਸ ਤਰ੍ਹਾਂ ਸੋਚ ਰਹੇ ਸਨ। ਉਹ ਨਾ ਪ੍ਰੈਜੁਡਿਸ ਸਨ, ਨਾ ਬਾਇਸਡ ਸਨ, ਨਾ ਉਹ ਨੈਰੋ ਮਾਈਂਡਡ ਸਨ। ਬਿਲਕੁਲ ਬਿਲਕੁਲ ਸਹੀ ਕਿਹਾ। ਪਾਵਰ ਸਟਰਗਲ ਹੈਗੀ ਹੈ ਬਿਟਵੀਨ ਦ ਹੈਵਸ ਐਂਡ ਹੈਵ ਨੋਟਸ। ਇਹਦੇ ਚ ਕੋਈ ਮਜ਼ਹਬ ਦਾ ਤਾਂ ਕੋਈ ਚੱਕਰ ਹੀ ਨਹੀਂ ਨਾ ਆਉਂਦਾ। ਇਟ ਇਜ਼ ਸਮਬਡੀ who wants to keep his power at any cost, ਜਿੱਦਾਂ ਸਾਰੇ ਉਹਨਾਂ ਨੇ ਆਪਣੇ ਭਰਾ ਮਾਰੇ, ਕਿਸੇ ਨੇ ਆਪਣੇ ਪੁੱਤਰ ਮਾਰੇ, ਕਿਸੇ ਨੇ ਕੁਝ ਕੀਤਾ। ਸੋ this is a ਭੁੱਖ for power, it has nothing to do with that। ਔਰ ਹਮੇਸ਼ਾ ਕੋਈ ਵੀ ਸਟਰਗਲ ਜਿਹੜੀ ਹੈਗੀ ਆ ਉਹ ਸੋਸ਼ੀਓ ਇਕਨੋਮਿਕ ਬੇਸਿਸ ਤੇ ਹੀ ਹੁੰਦੀ, ਮੋਸਟ ਆਫ ਇਟ। ਔਰ ਪਰ ਐਟ ਵਨ ਪੁਆਇੰਟ ਜਦ ਕਿ ਤੁਸੀਂ ਇੰਨਾ ਕਿ ਕਿਸੇ ਨੂੰ ਦਬਾ ਲਓ ਜਾਂ ਇੰਨਾ ਕਿਸੇ ਤੇ ਜ਼ੁਲਮ ਕਰ ਲਓ ਤੇ ਉਸਨੇ ਖੜੇ ਹੋਣਾ ਹੀ ਹੋਣਾ, ਬਿਕੋਜ਼ ਥਿੰਗਸ ਹੈਵ ਟੂ ਚੇਂਜ। ਚੇਂਜ ਉਸ ਵਕਤ ਹੀ ਆਉਂਦੀ ਹੈ ਜਦ ਕਿ ਹੱਦ ਹੋ ਜਾਂਦੀ। ਬਿਲਕੁਲ ਸਹੀ ਕਿਹਾ ਬੀਬਾ ਜੀ। ਸਈਦ ਸਾਹਿਬ ਤੁਸੀਂ ਕੋਈ ਗੱਲ ਕਰਨਾ ਚਾਹੇਗੋ? ਮਿਹਰਬਾਨੀ ਸਮੀਨਾ ਜੀ, ਮੈਂ ਸਿਰਫ ਇਹ ਕਹਿਣਾ ਚਾਹੁੰਦਾ ਸਾਂ ਕਿ ਵੈਰੀ ਐਜੂਕੇਸ਼ਨਲ ਸੈਸ਼ਨ। ਅਸੀਂ ਜਦੋਂ ਬਾਬਾ ਬੁੱਲੇ ਸ਼ਾਹ ਨੂੰ ਸੁਣਨੇ ਆ ਤਾਂ ਸਮਝਦੇ ਹਾਂ ਸ਼ਾਇਦ ਅਸੀਂ ਸਾਰਾ ਜਿੰਨਾ ਕਲਾਮ ਸੁਣ ਲਿਆ, ਪੜ੍ਹ ਲਿਆ, ਸਾਨੂੰ ਸਾਰਾ ਸਮਝ ਆ ਗਿਆ, ਪਰ ਇਹ ਬਿਲਕੁਲ ਇਲੂਜ਼ਨ ਹੈ। ਔਰ ਜਿਵੇਂ ਜ਼ੁਬੈਰ ਸਾਹਿਬ ਨੇ ਨਖੇੜਾ ਕੀਤਾ ਹੈ ਇਸ ਕਾਫੀ ਦਾ, ਬਿਲਕੁਲ ਇੰਝ ਹੋਇਆ ਕਿ ਜਿਵੇਂ ਨਵੀਆਂ ਰਮਜ਼ਾਂ ਤੇ ਨਵੀਆਂ ਜਹਿਤਾਂ ਜਿਹੜੀਆਂ ਸਨ ਉਹ ਖੁੱਲ ਗਈਆਂ ਸਾਡੇ ਕੋਲ। ਔਰ ਇਹ ਮਲਟੀਪਰਪਜ਼ ਸਰਵ ਹੋਇਆ ਇਸ ਕਾਫੀ ਦਾ ਜਿਹੜਾ ਨਖੇੜਾ ਕੀਤਾ ਇਹਨਾਂ ਨੇ ਆਪਣੇ ਆਰਟੀਕਲ ਰਾਹੀਂ। ਕਿ ਇੱਕ ਤਾਂ ਤੁਹਾਨੂੰ ਹਿਸਟੋਰੀਕਲ ਪਰਸਪੈਕਟਿਵ ਪਤਾ ਲੱਗ ਗਿਆ ਕਿਉਂਕਿ ਹਾਇਰ ਰਾਈਟਿੰਗ ਜਿਹੜੀ ਹੈ ਉਹ ਇੱਕ ਸੋਸ਼ਲ ਬੈਕਗਰਾਊਂਡ ਦੀ ਰਿਫਲੈਕਸ਼ਨ ਹੁੰਦੀ ਹੈ। ਔਰ ਅਗਰ ਤੁਹਾਨੂੰ ਸੋਸ਼ਲ ਬੈਕਗਰਾਊਂਡ ਪਤਾ ਨਾ ਹੋਵੇ ਤਾਂ ਤੁਸੀਂ ਉਹ ਰਾਈਟਿੰਗ ਸਮਝ ਨਹੀਂ ਸਕਦੇ। ਤੇ ਇਹ ਬੜਾ ਅੱਛੇ ਨਖੇੜਾ ਕੀਤਾ ਹੈ। ਔਰ ਕਾਫੀ ਚੀਜ਼ਾਂ ਜਿਹੜੀਆਂ ਕਿ ਅਸੀਂ ਸਾਡੀ ਅੱਖਾਂ ਤੋਂ ਓਹਲੇ ਸਨ, ਸਾਨੂੰ ਉਹਦੀ ਰਾਹੀਂ ਨਾਦਰ ਸ਼ਾਹ ਦੇ ਹਮਲੇ ਔਰ ਸਟਰਗਲ ਬਿਟਵੀਨ ਹੈਵਸ ਐਂਡ ਹੈਵ ਨਾਟਸ, ਔਰ ਕਿਸ ਤਰ੍ਹਾਂ ਚੇਂਜ ਆ ਰਹੀ ਹੈ ਸੋਸ਼ਲ ਇਕਨੋਮਿਕ ਐਂਡ ਪੋਲੀਟੀਕਲ ਉਸ ਟਾਈਮ ਵੇਲੇ, ਔਰ ਕਿਸ ਤਰ੍ਹਾਂ ਇੱਕ ਅਨਬਾਇਸਡ ਬਾਬਾ ਜੀ ਉਹਦਾ ਨਖੇੜਾ ਕਰਦੇ ਪਏ ਨੇ ਆਪਣੀ ਰਾਈਟਿੰਗਸ ਰਾਹੀਂ। So it was very educational. Thank you, Zubair Sahab.
ਇੱਕ ਹੋਰ ਜ਼ੁਬੈਰ ਸਾਹਿਬ ਨੇ ਗੱਲ ਸਾਫ਼ ਕੀਤੀ ਵਿਚ ਵਾਸ ਵੈਰੀ ਨਾਈਸ ਕਿ ਵੀ ਜਿਸ ਤਰ੍ਹਾਂ ਉਹਨਾਂ ਨੇ ਉਹ ਦੂਜਾ ਪੋਇਟ ਸੀ ਪਰਸ਼ੀਅਨ ਪੋਇਟ, ਉਹਨੂੰ ਇਕਨੋਮਿਕ ਫਾਇਦਾ ਸੀ। ਜੇ ਤਾਂ ਸਟੇਟਸ ਕੋ ਰਹਿੰਦਾ ਤੇ ਉਹਨੂੰ ਇਕਨੋਮਿਕ ਫਾਇਦਾ ਸੀ ਉਹਦੇ ਇਵਜ਼ ਵਿੱਚ। ਸੋ ਉਹਦੀ ਜਿਹੜੀ ਪੋਇਟਰੀ ਸੀਗੀ ਇਟ ਵਾਸ ਬਾਇਸਡ। ਦੂਜੇ ਪਾਸੇ ਬਾਬਾ ਜੀ ਨੇ ਉਹਨਾਂ ਨੂੰ ਕੋਈ ਵੀ ਇਕਨੋਮਿਕ ਇਹਦੇ ਵਿੱਚੋਂ ਮਤਲਬ ਹੀ ਇਜ਼ ਨਾਟ ਲੁਕਿੰਗ ਫॉर दैट, ਹੀ ਇਜ਼ ਲੁਕਿੰਗ ਫॉर ਆਈਡੀਓਲੋਜੀ ਐਂਡ ਦ ਰਾਈਟਸਨੈਸ। ਸੋ ਇਹ ਇਹਨਾਂ ਨੇ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਜਿਹੜਾ ਕੀਤਾ ਹੈਗਾ ਕਿ ਵੀ ਉਹਨਾਂ ਦੀ ਕਿਹੋ ਜੀ ਸੋਚ ਐ ਫॉर द ਸੇਮ ਪੀਰੀਅਡ, ਇੱਕੋ ਪੀਰੀਅਡ ਦੀ ਗੱਲ ਕਰ ਰਹੇ ਨੇ। ਉਹ ਇੱਕ ਤਰੀਕੇ ਦੇ ਨਾਲ ਕਰ ਰਹੇ ਨੇ ਤੇ ਬਾਬਾ ਜੀ ਇੱਕ ਤਰੀਕੇ ਦੇ ਨਾਲ ਕਰ ਰਹੇ। and the driving force is economy, ਜੀ ਬੜਾ economics. ਸਹੀ, ਹਾਂਜੀ ਸਹੀ ਪੁਆਇੰਟ ਤੁਸੀਂ ਨਾ ਮੈਂ ਵੀ ਅਹ, ਇੱਥੇ ਇੱਕ ਗੱਲ ਕਰਨ ਦੀ ਕਲੈਰੀਫਾਈ ਕਰਾਂ ਕਿ ਜਿਹੜਾ ਸਾਨੂੰ ਜੀ ਕਨਫਿਊਜ਼ਨ ਜਿਹੜੀ ਹੋ ਰਹੀ ਹੈ ਨਾ, ਹੋ ਰਹੀ ਹੈ ਹੁਕਮ ਹਜ਼ੂਰੋਂ, ਕਿ ਇਹ ਜਿਹੜਾ ਹੁਕਮ ਆਇਆ ਜਾਂ ਆਰਡਰ ਆਇਆ ਜਾਂ ਹਜ਼ੂਰੋ ਹਜ਼ੂਰ ਕੌਣ ਹੈ, ਮੈਂ ਉਹਨੂੰ ਹੀ ਕਰ ਰਿਹਾ ਸੀ ਕਿ ਇਹ ਜਿਹੜਾ ਮਾਡਲ ਸੋਸ਼ੋ ਇਕਨੋਮਿਕ ਮਾਡਲ ਇਨਸਾਨ ਨੇ ਤਿਆਰ ਕੀਤਾ, ਇਨਇਕੁਐਲਿਟੀ ਵੱਧਦੀ ਗਈ ਆ, ਉਹਦੇ ਵਿੱਚ ਹੀ ਉਸ ਆਰਡਰ ਦੇ ਵਿੱਚ ਹੀ ਬਿਲਟ ਇਨ ਹੈਗਾ ਡਿਸਟਰਕਸ਼ਨ ਜਿਸ ਆਰਡਰ ਦੀ ਹੋਣੀ। ਸੋ ਮੇਰਾ ਖਿਆਲ ਇਹਦੇ ਚ ਸਪਿਰਿਚੁਅਲਿਟੀ ਦੀ ਇੰਨੀ ਗੱਲ ਨਹੀਂ ਜਿੰਨੀ ਕਿ ਇਕਨੋਮਿਕ ਸਿਚੁਏਸ਼ਨ ਦੀ ਗੱਲ ਹੈ। ਹਾਂਜੀ ਕੋਈ ਕੰਕਲੂਡਿੰਗ ਥਾਟਸ ਜ਼ੁਬੈਰ ਸਾਹਿਬ? ਮੇਰਾ ਹਾਲ ਇੱਕ ਉਹਨਾਂ ਨੇ ਗੱਲ ਕੀਤੀ ਸੀ ਆਪਣੇ ਆਫਤਾਬ ਨੇ ਸਵਾਲ ਪੁੱਛਿਆ ਸੀ, ਉਹ ਸਿਰਫ ਮੇਰਾ ਸਾਰਾ ਪੂਰੀ ਕਿਤਾਬ ਮੇਰੀ ਇਸ ਤਰ੍ਹਾਂ ਦੀ ਹੈ 10 ਕਾਫੀਆਂ ਨੇ ਬੁੱਲੇ ਸ਼ਾਹ ਦੀਆਂ, ਉਹ ਮੈਂ ਉਹਨਾਂ ਦੇ ਇਸ ਤਰ੍ਹਾਂ ਹੀ ਤਾਰੀਖ ਨੂੰ, ਜਿਹੜਾ ਸਭ ਤੋਂ ਵੱਡਾ ਪ੍ਰੋਬਲਮ ਹੈਗਾ ਉਹ ਸਾਡੀ ਜਿਹੜੀ ਅਸੀਂ ਕਲਾਸਿਕ ਸ਼ਾਇਰੀ ਨੂੰ ਪੜ੍ਹਨੇ ਆ ਉਹ ਸਾਰੇ ਅਸੀਂ ਕਹਿੰਦੇ ਆ ਸੂਫੀ ਸਨ। ਬਾਬਾ ਫਰੀਦ ਵੀ ਸੂਫੀ ਸੀ, ਸ਼ਾਹ ਹੁਸੈਨ ਵੀ ਸੂਫੀ ਸੀ, ਵਾਰਿਸ ਸ਼ਾਹ ਵੀ ਸੂਫੀ ਸੀ, ਬੁੱਲੇ ਸ਼ਾਹ ਵੀ ਸੂਫੀ ਸੀ, ख्वाजा ਫਰੀਦ ਵੀ। ਅਸੀਂ ਉਹਦੇ ਪਿੱਛੇ ਜਿਹੜੀ ਤਾਰੀਖ ਖਲੋਤੀ ਹੋਈ ਹੈ, ਜਿਹੜੇ ਉਹਦੇ ਪਿੱਛੇ ਜਿਹੜਾ ਵੇਲਾ ਹੈ ਉਹਨੂੰ ਅਸੀਂ ਕੱਢ ਦਿੰਦੇ ਹਾਂ, ਅਸੀਂ ਉਹਦੇ ਚ ਹਿਸਟਰੀ ਨੂੰ ਕੱਢ ਦਿੰਦੇ ਹਾਂ। ਇਹ ਲੋਕ ਜਿਹੜੇ ਸਨ ਜਿੰਨੇ ਵੀ ਸਾਡੇ ਸਾਰੇ ਲੋਕ ਨੇ ਸਾਡੇ ਸੂਫੀ ਸ਼ਾਇਰ ਜਿਹਨਾਂ ਨੂੰ ਅਸੀਂ ਕਹਿੰਦੇ ਆ, ਇਹ ਜੀਂਦੇ ਜਾਗਦੇ ਲੋਕ ਸਨ। ਇਹ ਆਪਣੇ ਵੇਲੇ ਦੇ ਵਿੱਚ ਰਹਿ ਰਹੇ ਸਨ, ਉਹਨੂੰ ਵੇਖ ਰਹੇ ਸਨ, ਔਰ ਹਰ ਸ਼ਾਇਰ ਦਾ ਵੇਲਾ ਜਿਹੜਾ ਡਿਫਰੈਂਟ ਹੈ। ਗੁਰੂ ਨਾਨਕ ਦਾ ਵੇਲਾ ਲੋਧੀ ਬਾਦਸ਼ਾਹ ਦਾ ਵੇਲਾ ਹੈ, ਉਹ ਜਿਹੜਾ ਬਾਬਾ ਫਰੀਦ ਦਾ ਵੇਲਾ ਹੈ ਉਹ ਹੋਰ ਤਰ੍ਹਾਂ ਦਾ ਹੈ, ਬੁੱਲੇ ਸ਼ਾਹ ਦਾ ਵੇਲਾ ਜਿਹੜਾ ਉਹ ਹੋਰ ਤਰ੍ਹਾਂ ਦਾ ਹੈ, ਵਾਰਿਸ ਸ਼ਾਹ ਦਾ ਹੋਰ ਤਰ੍ਹਾਂ ਦਾ। ਇਸ ਤਰ੍ਹਾਂ ਅੰਗਰੇਜ਼ਾਂ ਤੱਕ ਅਸੀਂ ਆਈਏ, ਅਸੀਂ ਜਿਹੜੇ ਇਹਨਾਂ ਸ਼ਾਇਰੀ ਨੂੰ ਵੇਖਣ ਵਾਸਤੇ ਜ਼ਰੂਰੀ ਹੈ ਕਿ ਉਹ ਜਿਹੜਾ ਅਸੀਂ ਹਰੀਆਂ ਚਾਦਰਾਂ ਪਾਈਆਂ ਹੋਈਆਂ ਇਹਨਾਂ ਦੇ ਮਜ਼ਾਰਾਂ ਦੇ ਉੱਤੇ, ਔਰ ਉੱਤੇ ਫੁੱਲ ਪਾ ਦਿੰਦੇ ਆ ਔਰ ਦੁਆ ਪੜ੍ਹ ਕੇ ਘਰ ਚਲੇ ਜਾਂਦੇ ਆ, ਉਹਦੇ ਨਾਲ ਸ਼ਾਇਰੀ ਡੈਡ ਹੋ ਜਾਂਦੀ ਹੈ, ਉਹਦਾ ਸ਼ਾਇਰੀ ਦੇ ਨਾਲ ਕੋਈ ਤਾਲੁਕ ਨਹੀਂ ਹੈ। ਸ਼ਾਇਰੀ ਨੂੰ ਜ਼ਿੰਦਾ ਕਰਨ ਲਈ ਜ਼ਰੂਰੀ ਹੈ ਕਿ ਉਹਦੇ ਜਿਹੜਾ ਹੈ ਉਹਦੀ ਤਾਰੀਖ ਜਿਹੜੀ ਪਿੱਛੇ ਗਾਇਬ ਹੋਈ ਹੈ ਉਹਨੂੰ ਹਾਜ਼ਰ ਕੀਤਾ ਜਾਏ, ਹਿਸਟੋਰੀਸਾਈਜ਼ ਕੀਤਾ ਜਾਏ। ਜਦੋਂ ਅਸੀਂ ਹਿਸਟਰੀ ਲਿਆਵਾਂਗੇ ਫਿਰ ਉਸ ਵੇਲੇ ਦਾ ਸਮਾਜ ਵੀ ਆਏਗਾ, ਉਸ ਵੇਲੇ ਦੀ ਸੋਸਾਇਟੀ ਵੀ ਆਏਗੀ, ਸੋਸ਼ੋ ਇਕਨੋਮਿਕ ਸਟਰਕਚਰ ਵੀ ਆਏਗਾ, ਔਰ ਜਿਹੜੀਆਂ ਫਿਲੋਸੋਫੀਕਲ ਡਿਸਕਸ਼ਨਸ ਹੋ ਰਹੀਆਂ ਸੀ ਉਸ ਵੇਲੇ। ਇਹ ਹੁਕਮ ਹੁਣ ਅਮਰਜੀਤ ਜੋ ਮਰਜ਼ੀ ਕਹਿਣ, ਇਹ ਲਫ਼ਜ਼ ਹੁਕਮ ਐਵੇਂ ਨਹੀਂ ਆਇਆ ਬੁੱਲੇ ਸ਼ਾਹ ਦੀ, ਕਿਉਂਕਿ ਪਿੱਛੇ ਬਾਬਾ ਨਾਨਕ ਦਾ ਪੂਰਾ ਥਾਟ ਚੱਲ ਰਿਹਾ ਹੈ। ਹੁਕਮ ਹਜ਼ੂਰੋਂ ਕਿਉਂ ਕਹਿ ਰਹੇ ਨੇ, ਕੋਈ ਨਾ ਕੋਈ ਕਿਤੇ ਨਾ ਕਿਤੇ ਉਹਨਾਂ ਦੇ ਜ਼ਿਹਨ ਦੇ ਵਿੱਚ ਬਾਬਾ ਨਾਨਕ ਦਾ ਹੁਕਮ ਹੈਗਾ ਹੈ। ਇਸ ਤਰ੍ਹਾਂ ਨਾਮ ਜਿਹੜਾ ਹੈ ਬੜਾ ਵੱਡਾ ਇੱਕ ਥਾਟ ਹੈ, ਉਹ ਵੀ ਸਾਡੇ ਸ਼ਾਇਰਾਂ ਦੇ ਵਿੱਚ ਆਉਂਦਾ ਹੈ। ਸ਼ਾਹ ਹੁਸੈਨ ਨੇ ਵੀ ਵਰਤਿਆ ਹੈ ਨਾਂ ਦਾ ਲਫ਼ਜ਼ ਕਿ ਮੈਂ ਇਹ ਨਾਮ ਹੈ, ਬੁਲਿਆ ਕੀ ਜਾਣਾ ਮੈਂ ਕੌਣ। ਇਸ ਤਰ੍ਹਾਂ ਹੋਰ ਬੇਸ਼ੁਮਾਰ ਚੀਜ਼ਾਂ ਨੇ। ਮੇਰਾ ਬੇਸਿਕ ਥਾਟ ਹੈ ਕਿ ਇਹ ਸ਼ਾਇਰੀ ਜਿਉਂਦੀ ਜਾਗਦੀ ਹੈ, ਇਹਨੂੰ ਜਿਉਂਦੀ ਜਾਗਦੀ ਕਰਕੇ ਪੜ੍ਹਿਆ ਜਾਏ। ਅਸੀਂ ਕਿਉਂਕਿ ਸਾਡੀ ਤਾਰੀਖ ਤੇ ਲਿਖੀ ਨਹੀਂ ਗਈ, ਤੇ ਇਹ ਸ਼ਾਇਰਾਂ ਰਾਹੀਂ ਸ਼ਾਇਦ ਅਸੀਂ ਆਪਣੀ ਤਾਰੀਖ ਨੂੰ ਦੇਖ ਸਕਨੇ ਹਾਂ, ਔਰ ਉਹ ਤਾਰੀਖ ਜਿਹੜੀ ਲੋਕਾਂ ਦੀ ਸੀ, ਲੋਕਾਂ ਦੀ ਲੜਾਈ ਦੀ ਸੀ। ਕੋਈ ਜਿਹੜਾ ਤੁਸੀਂ ਤਾਰੀਖਾਂ ਪੜ੍ਹੋ, ਬੜੀਆਂ ਕਿਤਾਬਾਂ ਨੇ, ਕੋਈ ਵੀ ਨਹੀਂ ਇਹ ਜ਼ਿਕਰ ਕਰਦਾ ਕਿ 18ਵੀਂ ਸਦੀ ਦੇ ਵਿੱਚ ਲੜਾਈ ਹੋ ਰਹੀ ਸੀ ਔਰ ਵਾਕ ਔਰ ਕਿਸਾਨ ਬਾਹਰ ਨਿਕਲੇ ਹੋਏ ਸਨ। ਕੋਈ ਗੋਰਾ ਹਿਸਟੋਰੀਅਨ ਦਾ ਜ਼ਿਕਰ ਨਹੀਂ ਕਰਦਾ, ਔਰ ਉਹਨਾਂ ਨੂੰ ਬੜਾ ਕੰਡੈਮ ਕੀਤਾ ਗਿਆ ਹੈ, ਕਾਲੇ ਮੂੰਹ ਵਾਲੇ ਕਿਹਾ ਗਿਆ ਉਹਨਾਂ ਨੂੰ। ਉਹ ਜਿਹੜੇ ਲੋਕ ਲੜ ਰਹੇ ਸਨ, ਉਹ ਮਿੱਟੀ ਜਾਏ ਜਿਹੜੇ ਸੀ,
ਉਹਨਾਂ ਦਾ ਕੋਈ ਉਹਨਾਂ ਨੂੰ ਵਡਿਆਇਆ ਨਹੀਂ ਗਿਆ, ਸਿਵਾਏ ਜਿਹੜੀ ਸਿੱਖਾਂ ਦੀ ਜਿਹੜੀ ਹਿਸਟਰੀ ਲਿਖੀ ਹੈ ਉਹਦੇ ਵਿੱਚ। ਹੋਰ ਕਿਸੇ ਤਾਰੀਖ ਦੇ ਵਿੱਚ ਉਹਨਾਂ ਨੂੰ ਨਹੀਂ ਵਡਿਆਇਆ ਗਿਆ, ਉਹਨਾਂ ਦੀ ਨਹੀਂ ਗੱਲ ਹੋ ਰਹੀ। ਤੇ ਇਹ ਬਹੁਤ ਵੱਡਾ ਇਨਕਲਾਬ ਬਰਪਾ ਹੋ ਰਿਹਾ ਸੀ। ਨਹੀਂ, ਬਹੁਤ ਹੀ ਚੈਲੰਜਿੰਗ ਇਹ ਤੁਸੀਂ ਵਿਊ ਪੁਆਇੰਟਸ ਸਾਨੂੰ ਸਟਿਮੂਲੇਟ ਕੀਤਾ ਸੋਚਣ ਦੇ ਲਈ, ਔਰ ਬੜੀ ਹਿਸਟਰੀ ਤੁਸੀਂ ਸਾਡੇ ਲਈ ਖੋਲੀ ਸਾਰੀ। ਮਤਲਬ ਕਿੱਦਾਂ 5-7 ਲਾਈਨਾਂ ਦੇ ਵਿੱਚ ਕਿੰਨੀਆਂ ਬਾਰੀਕੀਆਂ ਔਰ ਕਿੰਨੀਆਂ ਚੀਜ਼ਾਂ ਉਹਨਾਂ ਨੇ ਭਰੀਆਂ ਹੁੰਦੀਆਂ। ਇਹ ਤੁਹਾਡੀ ਬਹੁਤ ਵੱਡੀ ਵੈਸੇ ਬਹੁਤ ਮਿਹਨਤ ਹੈ, ਔਰ ਇਹਨੂੰ ਬਾਰ-ਬਾਰ ਪੜ੍ਹਨ ਨੂੰ ਦਿਲ ਕਰਦਾ ਇਹਨਾਂ ਚੀਜ਼ਾਂ ਨੂੰ। ਖਾਸ ਕਰਕੇ ਤੁਸੀਂ ਸਾਡੇ ਕੋਲ ਤੇ ਉਹ ਹੈ ਵੀ ਨਹੀਂ ਸੀਗੀਆਂ ਲਾਈਨਾਂ ਜਿਹੜੀਆਂ ਤੁਸੀਂ, ਮੇਰੇ ਖਿਆਲ ਤਲੇ ਥੋੜ੍ਹਾ ਨੂੰ ਵੀ ਇਹੀ ਪ੍ਰੋਬਲਮ ਹੋਈ ਹੈ, ਸਾਡੇ ਤੇ ਕਾਫੀ ਬਹੁਤ ਛੋਟੀ ਹੈ। ਨਹੀਂ, ਇਹਨਾਂ ਨੂੰ ਮੈਂ ਦਰਖਾਸਤ ਕੀਤੀ ਸੀ ਜ਼ੁਬੈਰ ਸਾਹਿਬ ਨੂੰ, ਆਈ ਨੋ ਤਬੀਅਤ ਵੀ ਨਹੀਂ ਠੀਕ, ਕਿ ਵੀ ਸਾਨੂੰ ਆਡੀਓ ਪਲੀਜ਼ ਬਣਾ ਦਿਓ, ਕਿਉਂਕਿ ਜਿਹੜੀ ਉਹ ਗੁਰਮੁਖੀ ਦੇ ਵਿੱਚ ਉਹ ਆਂਦਾ ਨਾ ਫਰੋਮ ਦ ਇੰਟਰਨੈਟ, ਉਹਦੇ ਵਿੱਚ ਤਾਂ ਲਫ਼ਜ਼ ਹੀ ਪੂਰਾ ਨਹੀਂ ਹੁੰਦਾ। So he did a great job in that. ਸੋਚਣ ਨਹੀਂ ਜੀ, ਬਹੁਤ ਆਡੀਓ ਮੈਂ ਸ਼ੇਅਰ ਕਰਤੀ ਸੀ। ਹਾਂ, ਤੁਸੀਂ ਕੀਤੀ, ਮੈਂ ਪੜ੍ਹੀ, ਉਹੀ ਤਾਂ ਇਹਨੂੰ ਮੈਂ ਕਿਹਾ ਉਹੀ ਨਾ, ਉਹ that has helped, ਨਹੀਂ ਤਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਲੱਗਣਾ ਕਿ ਕੀ ਤੁਸੀਂ ਲਿਖਿਆ ਹੈ ਨਾ। ਤਾਂ ਜਦ ਤੱਕ ਤੁਸੀਂ 1-2 ਵਾਰ, ਅਸੀਂ 2 ਦਿਨ ਬਾਅਦ ਦੋਨਾਂ ਨੇ ਬੈਠ ਕੇ ਆਰਾਮ ਦੇ ਨਾਲ ਸੁਣੀ ਹੈ, ਸੋ ਤਾਂ ਮਜ਼ਾ ਆਉਂਦਾ ਹੈ ਨਾ। ਸਾਡੇ ਕੋਲ ਤੇ ਕਾਫੀ ਵੀ ਪੂਰੀ ਨਹੀਂ ਸੀ। ਸੋ ਇਹ ਤੁਸੀਂ ਹਮੇਸ਼ਾ ਹੀ ਕਰਿਆ ਕਰੋ ਪਲੀਜ਼ ਜ਼ੁਬੈਰ ਸਾਹਿਬ, ਜਦ ਵੀ ਏਦਾਂ ਦਾ ਕੋਈ ਹੋਵੇ ਨਾ। ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਿੰਨੀ ਦੇਰ ਦੀ ਮੈਂ ਤਾਂ ਵੇਟ ਕਰੀ ਜਾਂਦੀ ਤੁਹਾਡੀ ਨਵੀਂ ਕਿਤਾਬ ਦੀ, ਤੁਹਾਨੂੰ ਕਹੀ ਜਾਂਦੀ ਸੀ ਨਵਾਂ ਕਰੋ। ਸੋ ਆਈ ਐਮ ਵੈਰੀ ਐਕਸਾਈਟਡ। ਇਹ ਜਿਹੜੀਆਂ ਮੈਂ ਗੱਲਾਂ ਕਰ ਰਿਹਾ, ਬਸ ਡਾਕਟਰ ਸਾਹਿਬ ਕੋਲੋਂ ਹੀ ਸਿੱਖਿਆ ਨੇ ਅਸੀਂ, ਮੈਂ ਵੀ ਉਹਨਾਂ ਦਾ ਸਟੂਡੈਂਟ ਹੀ ਹਾਂ। ਹਾਂਜੀ, ਉਹਨਾਂ ਨੇ ਵੀ ਆਈ ਥਿੰਕ ਲਿਖਿਆ ਹੈ ਬੁੱਲਾਨਾਮਾ ਸ਼ਾਇਦ। ਹਾਂਜੀ, ਉਹਨਾਂ ਦੀ ਪੂਰੀ ਕਿਤਾਬ ਬੁੱਲਾਨਾਮਾ ਉਹਨਾਂ ਦੇ ਵੋਲੀਅਮ ਨੇ ਮੇਰੇ ਖਿਆਲ। ਹਾਂਜੀ, ਵੋਲੀਅਮ। ਹਾਂ, ਮੈਂ ਬੜਾ ਸੁਣਿਆ ਜੀ, ਡਿਟੇਲ ਕਮੈਂਟ ਨਾਲ ਕਰਨਾ ਚਾਹੁੰਦਾ ਸਾਂ। ਜੀ ਕਮੈਂਟ ਮੇਰਾ ਐ ਸੀ ਕਿ ਬਹੁਤ ਅੱਛੀ ਗੱਲ ਕੀਤੀ ਜ਼ੁਬੈਰ ਸਾਹਿਬ ਨੇ। ਮੈਂ ਇਹਨੂੰ ਰੀਟਰੇਟ ਕਰਨਾ ਚਾਹੁੰਦਾ ਕਿ ਜਿਹੜੇ ਬਾਬਾ ਜੀ ਵਰਗੇ ਸਾਡੇ ਸੂਫੀ ਪੋਇਟਸ ਨੇ, ਉਹਨਾਂ ਨੂੰ ਅਸੀਂ, ਮੈਂ ਖਿਆਲ ਕੌਨਸ਼ੀਅਸ ਐਫਰਟ ਸੀ ਤਾਂ ਕਿ ਲੋਕਾਂ ਨੂੰ ਹਨੇਰੇ 'ਚ ਰੱਖਿਆ ਜਾਏ। ਤੇ ਇਹ ਜਿਹੜੇ ਸਾਡੇ ਫਿਲਾਸਫਰਸ ਹਨ, ਉਹਨਾਂ ਨੂੰ ਪੀਰ ਬਣਾ ਕੇ ਤੇ ਉਹਨਾਂ ਦੇ ਉੱਤੇ ਉਸ ਤੇ ਪੈਸੇ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਤਾਂ ਕਿ ਉਹਨਾਂ ਦਾ ਕਿਧਰੇ ਜਿਹੜਾ ਉਹਨਾਂ ਦਾ ਮੈਸੇਜ ਹੈ ਉਹ ਨਾ ਪਹੁੰਚ ਜਾਏ। ਸੋ ਆਈ ਥਿੰਕ ਇਹ ਕੌਨਸ਼ੀਅਸ ਐਫਰਟ ਸੀ ਉਸ ਕਲਾਸ ਤੇ, ਜਿਹੜੀ ਕਿ ਡਾਊਨ ਟ੍ਰੋਡਨ ਰੱਖਣਾ ਚਾਹੁੰਦੀ ਸੀ, ਦਬਾਉਣਾ ਚਾਹੁੰਦੀ ਸੀ। ਇੱਕ ਤੇ ਦੂਜੀ ਗੱਲ, ਬਾਬਾ ਜੀ ਦੇ ਜ਼ਮਾਨੇ 'ਚ ਹੋਰ ਵੀ ਬੜੇ ਸ਼ਾਇਰ ਆਏ ਹੋਣਗੇ, ਹਰ ਜ਼ਮਾਨੇ 'ਚ ਬਹੁਤ ਸਾਰੇ ਸ਼ਾਇਰ ਹੁੰਦੇ ਨੇ, ਲੇਕਿਨ ਜਿਉਂਦੇ ਉਹੀ ਰਹਿ ਜਾਂਦੇ ਨੇ ਜਿਹੜੇ ਕਿ ਬਾਬਾ ਜੀ ਵਰਗੀ ਅਨਬਾਇਸਡ ਗੱਲ ਕਰਦੇ ਨੇ, ਜਿਹਦਾ ਕਿਸੇ ਧਰਮ, ਤਬਕੇ, ਕਲਾਸ ਦੇ ਨਾਲ ਕੋਈ ਤਾਲੁਕ ਨਹੀਂ ਹੁੰਦਾ, ਔਰ ਬਿਲਕੁਲ ਹਿਊਮਨਿਸਟਿਕ ਲੈਵਲ ਤੇ ਗੱਲ ਕਰਦੇ ਨੇ। ਆਈ ਥਿੰਕ ਬਾਬਾ ਜੀ ਜਿਹੜੇ ਨੇ ਉਹ that makes him one of the greatest of his time. ਇਸ ਵੇਲੇ ਜਿਹੜਾ ਬਾਬਾ ਜੀ ਦਾ ਜਿਹੜਾ ਮਜ਼ਾਰ ਹੈ, ਉਹਦੇ ਨਾਲ ਜਿਹੜੀ ਮਸਜਿਦ ਹੈ, ਉਹਨਾਂ ਨੂੰ ਇੰਨਾ ਵੱਡਾ ਹੀ ਬਣਾਤੀ ਹੈ, ਏਡੇ ਵੱਡੇ ਉਹਦੇ ਮਸਜਿਦ ਵੱਡੀ ਬਣਾਤੀ ਹੈ, ਔਰ ਦੱਬ ਜਾਵੇ ਬਾਬੇ ਦੀ ਮਜ਼ਾਰ, ਦੱਬ ਜਾਵੇ ਬਾਬੇ ਦੀ। ਅਜੇ ਤੱਕ ਮੌਲਵੀਆਂ ਨੂੰ ਇੰਨੀ ਤਕਲੀਫ ਹੈ ਬਾਬਾ ਬੁੱਲੇ ਸ਼ਾਹ ਦੇ ਮਜ਼ਾਰ ਦੀ। ਉੱਥੇ ਜਿਹੜਾ ਢੋਲ ਵੱਜਦਾ ਹੈ ਕਿਸੇ ਮਸਜਿਦ ਦੇ ਵਿੱਚ, ਉਹੀ ਮਸਜਿਦ ਜਿਹੜੀ ਬਾਬਾ ਬੁੱਲੇ ਸ਼ਾਹ ਦੇ ਨਾਲ ਬਣੀ ਹੋਈ ਹੈ, ਉੱਥੇ ਬਾਬਾ ਬੁੱਲੇ ਸ਼ਾਹ ਦਾ ਕਲਾਮ ਨਹੀਂ ਪੜ੍ਹ ਸਕਦੇ। ਤੁਸੀਂ ਇਹ ਦੇਖੋ ਨਾ, ਬਾਬਾ ਜੀ ਆਪ ਕਹਿ ਗਏ ਨੇ, ਜਿਹੜਾ ਸਾਨੂੰ ਅਰਾਈ ਸਦੇਸੀ ਜੰਤੀ ਪਿੰਗਾ ਪਾਈਆਂ, ਜਿਹੜਾ ਸਾਨੂੰ ਸੈਯਦ ਸਦੇਸੀ ਦੋਸਤੀ ਮਿਲਤ ਸਜ਼ਾਈ, ਔਰ ਉਹਨਾਂ ਦੇ ਮਸੀਤ ਬਣਾ ਕੇ ਉਹਨਾਂ ਦੇ ਨਾਲ ਐਡੀ ਵੱਡੀ, ਮੇਰੇ ਖਿਆਲ ਜ਼ਿਆਦਤੀ ਹੈ। ਅਸੀਂ ਦੁਨੀਆ ਨੂੰ ਛਾਪ ਲਾ ਰਹੇ ਹਾਂ ਕਿ ਹੀ ਵਾਸ ਅ ਪੋਇਟ ਓਨਲੀ ਫॉर ਸਰਟਨ ਰਿਲੀਜੀਅਸ ਕਮਿਊਨਿਟੀ। ਬਹੁਤ ਵੱਡੀ ਜ਼ਿਆਦਤੀ ਹੋ ਰਹੀ ਹੈ ਉਹਨਾਂ ਦੇ ਨਾਲ। ਬਿਲਕੁਲ ਇਹੋ ਹੀ ਤੇ ਜ਼ਿਆਦਤੀ ਹੋ ਰਹੀ ਹੈ, ਔਰ ਜਿਹੜਾ ਨਾ ਇਹੋ ਹੀ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਦਾ ਕਲਾਮ ਜਿਹੜਾ ਹੈ ਉਹਨਾਂ ਨੂੰ ਕੋਈ ਸਮਝੇ ਨਾ, ਬਸ ਉਹਨਾਂ ਨੂੰ ਆਓ ਦੁਆ ਪੜ੍ਹ ਕੇ ਚਲੇ ਜਾਓ। ਹਾਲਾਂਕਿ ਉਹਨਾਂ ਦੇ ਆਸ-ਪਾਸ, ਉਹਨਾਂ ਦਾ ਜਿਹੜਾ ਮਜ਼ਾਰ ਹੈ, ਆਸ-ਪਾਸ ਇੰਨਾ ਜ਼ਿਆਦਾ ਉਹਨਾਂ ਦਾ ਕਲਾਮ ਪੜ੍ਹਿਆ ਜਾਂਦਾ ਹੈ, ਢੋਲ ਵੱਜਦਾ ਹੈ, ਔਰ ਚਾਰੋਂ ਪਾਸੇ ਡਿਫਰੈਂਟ ਲੋਕ ਜਿਹੜੇ ਨੇ ਆਪਣੀਆਂ ਆਵਾਜ਼ਾਂ ਦੇ ਵਿੱਚ ਉਹ ਪੜ੍ਹ ਰਹੇ ਹੁੰਦੇ ਨੇ, ਕਲਾਮ ਪੜ੍ਹ ਰਹੇ ਹੁੰਦੇ ਨੇ। ਤੇ ਇਹ ਗੱਲ ਤੇ ਜਿਹੜੀ ਹੈ ਨਾ ਬੜੀ ਜ਼ਬਰਦਸਤ ਹੈਗੀ ਹੈ ਨਾ। Zubair ji, is that the reason why you titled your book Alif Allah Ratta Dil Mera? Because of that? Or what's your reason for choosing that? Because you're also doing Bulle Shah, Shah Hussain and Najm Hussain Sayyid as well, right? In your book. ਸਾਰੇ ਇਹਨਾਂ ਸਾਰਿਆਂ ਬਾਰੇ ਹੈ
ਇਹ ਜਿਹੜੀ ਲਾਈਨ ਹੈ ਨਾ, ਅਲਫ ਅੱਲਾ ਰੱਤਾ ਦਿਲ ਮੇਰਾ, ਇਹ Yeah. ਬਾਬਾ ਬੁੱਲੇ ਸ਼ਾਹ ਦੀ ਪਹਿਲੀ ਕਾਫੀ ਹੈ। ਕਿਸੇ ਦਿਨ ਮੈਂ 2-4 ਮਹੀਨੇ ਬਾਅਦ ਮੈਂ ਉਹ ਕਾਫੀ ਵੀ ਪੜ੍ਹ ਦਿਆਂਗਾ, ਉਹਦੀ ਛੋਟੀ ਜਿਹੀ ਮੈਂ ਤਸ਼ਰੀਹ ਕੀਤੀ ਹੈ ਤੇ Okay. ਉਹ ਵੀ ਮੈਂ ਪੜ੍ਹ ਦਿਆਂਗਾ। ਲੇਕਿਨ ਇਹ ਜਿਹੜਾ ਜਿੱਥੋਂ ਸ਼ੁਰੂ ਹੁੰਦਾ ਹੈ ਬਾਬਾ ਬੁੱਲੇ ਸ਼ਾਹ ਦਾ ਕਲਾਮ, ਉਹਦੀ ਪਹਿਲੀ ਕਾਫੀ ਦੀ ਪਹਿਲੀ ਲਾਈਨ ਹੈ ਅਲਫ ਅੱਲਾ ਰੱਤਾ ਦਿਲ ਮੇਰਾ। ਯਾਰ ਅਲਫ ਜਿਹੜਾ ਹੈ ਉਹ ਵਨਨੈਸ ਹੈ, ਔਰ ਵਨਨੈਸ ਦੀ ਵਜ੍ਹਾ ਨਾਲ ਮੇਰਾ ਦਿਲ ਜਿਹੜਾ ਹੈ ਉਹ ਲਾਲ ਹੈ। ਲਾਲ ਹੈ, ਲਾਲ ਦਾ ਮਤਲਬ ਹੈ ਫੁੱਲ ਆਫ ਲਾਈਫ। ਲਵ ਐਂਡ ਲਾਈਫ। ਯਾ ਹਾਂ, ਲਵ ਐਂਡ ਲਾਈਫ, ਰੈਵੋਲੂਸ਼ਨ ਵੀ ਹੈ ਹਾਂ, Revolution. ਸਹੀ ਗੱਲ ਲਾਲ ਜਿਹੜਾ ਲਾਲ revolution। ਰੈਵੋਲੂਸ਼ਨ ਦਾ ਵੀ ਨਿਸ਼ਾਨ ਹੈ। ਹਾਂ, ਪਰ ਮੈਂ ਔਰ ਤੇ ਅਲਫ ਮੇਰੀ ਜਿਹੜਾ ਇੱਕ ਹੈ ਸੁਜੈਸ਼ਨ ਹੈ ਕਿ ਤੁਸੀਂ ਹੁਣੇ ਇਹ ਸੀਰੀਜ਼ ਹੀ ਰੱਖੋ ਜ਼ੁਬੈਰ ਸਾਹਿਬ, ਅਗਲੀ ਵਾਰਾਂ ਵੀ ਕੋਈ ਇਦਾਂ ਦੀ ਦਿਸ ਆਈ ਹੈਵ ਬੀਨ ਲੁਕਿੰਗ ਫਾਰਵਰਡ ਟੂ ਦਿਸ। ਤੁਹਾਨੂੰ ਪਤਾ ਮੈਂ ਤੁਹਾਨੂੰ ਕਹੀ ਜਾਂਦੀ ਸੀ, ਤੁਸੀਂ ਮੈਨੂੰ ਲੱਗਦਾ ਕਿ ਇਹ ਸੀਰੀਜ਼ ਰੱਖੋ ਹੁਣ, ਤੁਸੀਂ ਅਗਲੇ ਹਫਤੇ ਵੀ ਕੋਈ ਸਾਨੂੰ ਮਜ਼ਮੂਨ ਸੁਣਾਓ। This is ਬੀਬਾ very ਜੀ ਤੁਸੀਂ interesting. ਤੁਸੀਂ ਮੇਰੇ ਦਿਲ ਦੀ ਆਵਾਜ਼ ਕੀਤੀ। ਮੈਂ ਇਹੀ ਗੱਲ ਕਰਨ ਲੱਗਾ ਸਾਂ ਕਿ ਇਹ ਜਿਹੜਾ ਬਾਬਾ ਜੀ ਦੀ 94ਵੀਂ ਕਾਫੀ ਹੈ ਨਾ, ਇਹ ਤੇ ਕੋਈ ਸੈਸ਼ਨ ਇੱਕ ਰੱਖੋ, ਬਹੁਤ ਜ਼ਰੂਰੀ ਹੈ। ਸਾਰੇ ਡਾਕਟਰ ਜ਼ੁਬੈਰ ਸਾਹਿਬ ਜਾਂ ਪ੍ਰੋਫੈਸਰ ਜ਼ੁਬੈਰ ਸਾਹਿਬ ਨਹੀਂ ਹੈਗੇ, ਅਸੀਂ ਤੇ ਬੜੇ ਜਾਣਦੇ ਲੋਕ ਆ। ਮੈਂ ਪ੍ਰੋਫੈਸਰ ਵੀ ਪੂਰਾ ਨਹੀਂ ਹੈਗਾ। ਸਾਡੇ ਵਾਸਤੇ ਤੇ ਭਾਈ ਸਾਡੇ ਵਾਸਤੇ ਤੇ ਹੈਗੇ ਉਹ ਜੋ ਮਰਜ਼ੀ ਹੋ। ਨਹੀਂ ਅੱਛਾ ਜੀ, ਮੇਰੇ ਖਿਆਲ ਚ ਜਿਹੜਾ ਮੇਰੇ ਰਿਕਾਰਡਿੰਗ ਖਿਆਲ ਬੰਦ ਚ ਕਰ ਦਿਓ, ਆਈ ਥਿੰਕ ਰਿਕਾਰਡਿੰਗ ਅਸੀਂ ਬੰਦ ਵਾਈਂਡ ਅਪ ਕਰ ਲਈਏ। ਹਾਂਜੀ ਜੀ ਜ਼ੁਬੈਰ ਜੀ, ਤੁਹਾਡਾ ਬਹੁਤ ਸ਼ੁਕਰੀਆ। ਔਰ ਕਾਫੀ ਜਿਹੜੀ ਹੈ ਦੇਖੋ ਸਿਰਫ 5-6 ਲਾਈਨਾਂ ਦੀ ਕਾਫੀ, ਲੇਕਿਨ ਕਿੰਨੀ ਰਿਚ ਹੈ, ਔਰ ਇਹਦੇ ਲਈ ਤੇ ਹੋਰ ਵੀ ਸੈਸ਼ਨ ਚਾਹੀਦੇ ਨੇ। ਤੇ ਜ਼ੁਬੈਰ ਸਾਹਿਬ ਨੇ ਬੜੀ ਬਹੁਤ ਹੀ ਜ਼ਿਆਦਾ ਇਨਫੋਰਮੇਟਿਵ ਜਿਹੜਾ ਸਾਨੂੰ ਜਿਹੜਾ ਹੈ ਦਿੱਤੀ ਹੈ ਗੱਲਬਾਤ, ਤੇ ਉਹਨਾਂ ਦਾ ਬਹੁਤ ਸ਼ੁਕਰੀਆ। ਔਰ ਸਾਰੇ ਸੰਗਤੀਆਂ ਦਾ, ਸਾਰੇ ਮਿੱਤਰਾਂ ਦਾ ਬਹੁਤ ਸ਼ੁਕਰੀਆ। ਤੇ ਫਿਰ ਮਿਲਾਂਗੇ ਕੁਝ ਦਿਨ ਬਾਅਦ। ਰੱਬ ਰਾਖਾ। ਰੱਬ ਰਾਖਾ ਜੀ ਸਾਰਿਆਂ ਦਾ।